ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 15 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਇਹਨਾਂ ਦੇ ਨਾਲ ਸੰਪਰਕ ਕਰੋ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। 4082722500 US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇਟੇਡ ਕਿਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਟਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 76 98 ਅੱਜ ਦੀਆਂ ਖਬਰਾਂ ਵੱਲ ਚੱਲੀਏ। ਟਾਈਟਲ 42 ਨੂੰ ਲੈ ਕੇ ਜੋ ਇਮੀਗ੍ਰੇਸ਼ਨ ਦਾ ਮੁੱਦਾ ਆ ਤੇ ਡੈਫਟ ਸੀਲਿੰਗ ਨੂੰ ਇਨਕਰੀਜ਼ ਕਰਨ ਦਾ, ਕਰਜ਼ੇ ਨੂੰ ਵਧਾਉਣ ਦਾ ਮੁੱਦਾ, ਇਹ ਇਸ ਵੇਲੇ ਅਮਰੀਕਾ ਦੀ ਸਰਕਾਰ ਦੇ ਦੋ ਮੇਨ ਮੁੱਦੇ ਬਣੇ ਹੋਏ ਆ। ਪਹਿਲੇ ਮੁੱਦੇ ਇਮੀਗ੍ਰੇਸ਼ਨ ਵੱਲ ਚੱਲੀਏ ਤੇ ਜੋ ਮਾਈਗ੍ਰੈਂਟਸ USA ਦੇ ਵਿੱਚ ਐਂਟਰ ਕਰਨਾ ਚਾਹੁੰਦੇ ਆ ਮੈਕਸੀਕੋ ਵਾਲੀ ਸਾਈਡ ਤੋਂ, ਉਹ ਕਹਿੰਦੇ ਵੀ ਜੋ ਕਸਟਮ ਬਾਰਡਰ ਪੈਟਰੋਲ ਏਜੰਟ ਜਾਂ USCIS ਨੇ ਐਪ ਇੱਕ ਦਿੱਤੀ ਸੀ ਵੀ CBP1 ਐਪ ਆ, ਉਹਦੇ 'ਚ ਤੁਸੀਂ ਰਜਿਸਟਰ ਕਰੋ। ਉਹ ਐਪ ਕੰਮ ਨਹੀਂ ਕਰਦੀ, ਬਹੁਤ ਵਾਰ-ਵਾਰ ਲੋਕਾਂ ਨੂੰ ਟਰਾਈ ਕਰਨਾ ਪੈਂਦਾ ਹੈਗਾ। ਇਹਦੇ ਸੰਬੰਧ ਦੇ ਵਿੱਚ ਇੱਕ TV ਚੈਨਲ ਨੇ ਬਹੁਤ ਡਿਟੇਲਡ ਇਨਫੋਰਮੇਸ਼ਨ ਛਾਪੀ ਆ ਵੀ ਕਿਸ ਤਰ੍ਹਾਂ ਲੋਕ ਕਈ ਮਹੀਨਿਆਂ ਤੋਂ ਉੱਥੇ ਖੜੇ ਆ, ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਆ ਇਸ ਐਪ ਨੂੰ ਸਾਈਨ ਅਪ ਕਰਨ ਦੇ ਲਈ, ਤੇ ਉਹ ਐਪ ਸਾਈਨ ਨਹੀਂ ਹੋ ਰਹੀ। ਇਸੇ ਤਰ੍ਹਾਂ ਇੱਕ ਪਰਸਨ ਜਿਸ ਦਾ ਨਾਮ ਮਰੀਆ ਦੱਸਿਆ ਗਿਆ, ਉਹ ਕਹਿੰਦੇ ਵੀ ਜਦੋਂ ਮੈਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਹਾਲਾਂਕਿ ਮੇਰੀ ਡਾਟਰ ਸਾਰਾ ਹਾਈ ਟੈਕ ਸੈਵੀ ਹੈਗੇ ਆ, ਯੂਜ਼ ਕਰ ਸਕਦੇ ਐਪ ਨੂੰ, ਪਰ ਉਹ ਕੰਮ ਹੀ ਨਹੀਂ ਕਰ ਰਹੀ ਹੈਗੀ ਤੇ ਇਲੀਗਲੀ ਮੈਂ ਕ੍ਰਾਸ ਨਹੀਂ ਕਰਨਾ ਚਾਹੁੰਦੀ, ਕਿਉਂਕਿ ਜੇ ਮੈਂ ਇਲੀਗਲੀ ਕ੍ਰਾਸ ਕਰ ਦਿੱਤਾ US ਬਾਰਡਰ ਤੇ ਮੈਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ। US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਉਹਨਾਂ ਨੇ CBP1 ਐਪ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਸ਼ੁਰੂ ਕੀਤੀ ਸੀ, ਜਿਹਦੇ ਨਾਲ ਕਹਿੰਦੇ ਵੀ ਸੇਫ, ਆਰਡਰਲੀ ਤੇ ਹਿਊਮਨ ਬਾਰਡਰ ਪ੍ਰੋਸੈਸਿੰਗ ਸਿਸਟਮ ਨੂੰ ਕ੍ਰੀਏਟ ਕੀਤਾ ਜਾ ਸਕੇ। ਜਦੋਂ ਤੋਂ ਹੀ ਟਾਈਟਲ 42 ਐਂਡ ਹੋਇਆ, ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਮਿਲਕਸ ਆ, ਉਹਨਾਂ ਨੇ ਕਿਹਾ ਵੀ ਮਈ 11 ਨੂੰ 750 ਦੇ ਕਰੀਬ ਲੋਕਾਂ ਨੇ ਐਪ ਯੂਜ਼ ਕੀਤੀ ਹੈਗੀ, ਕਿਉਂਕਿ ਐਪ ਦਾ ਯੂਜ਼ ਬਹੁਤ ਜ਼ਿਆਦਾ ਹੋ ਰਿਹਾ, ਇਸ ਕਰਕੇ ਉਹ ਸਲੋ ਵੀ ਚੱਲ ਰਹੀ ਹੈਗੀ ਆ। ਪਰ ਲੋਕ ਬਹੁਤ ਜ਼ਿਆਦਾ ਇਸ ਦੇ ਮਾਮਲੇ ਦੇ ਵਿੱਚ ਕਨਫਿਊਜ਼ ਹੋਏ ਪਏ ਹੈਗੇ ਆ। CBP1 ਐਪ ਦਾ ਮੁੱਦਾ ਇਹ ਹੁਣ ਦਾ ਨਹੀਂ, ਜਦੋਂ ਦੀ ਬਣੀ ਆ ਉਦੋਂ ਤੋਂ ਹੀ ਇਸ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਕਹਿ ਸਕਦੇ ਹਾਂ, ਇਹਦੇ ਵਿੱਚ ਕਮੀਆਂ ਪੇਸ਼ੀਆਂ ਸੀਗੀਆਂ, ਐਰਰਸ ਬਗਸ ਬਹੁਤ ਸੀਗੇ। ਜਿਹੜੇ ਮਾਈਗ੍ਰੇਸ਼ਨ ਐਡਵੋਕੇਸੀ ਰਾਈਟਸ ਵਾਲੇ ਆ, ਉਹਨਾਂ ਨੇ ਕਿਹਾ ਵੀ ਇਹ ਸਿਸਟਮ ਇਸ ਟਾਈਮ ਕੰਮ ਨਹੀਂ ਕਰ ਰਿਹਾ। ਇਸ ਮੌਕੇ ਜਦ ਟਾਈਟਲ 42 ਖਤਮ ਹੋ ਚੁੱਕਾ ਆ ਤੇ ਇਹਨਾਂ ਨੇ ਜਿਹੜੀ ਟ੍ਰਾਂਜੀਸ਼ਨ ਬੈਨ ਰੂਲ ਜਿਹੜਾ ਲਾਇਆ ਆ, ਜਿਸ ਦੇ ਉਲਟ ACLU ਨੇ ਇਸ ਟਾਈਮ ਅਦਾਲਤ ਵਿੱਚ ਗਏ ਨੇ, ਜਿਸ ਦੀ ਸੁਣਵਾਈ ਅਜੇ ਹੋਣੀ ਆ ਵੀ ਕੀ ਹੋਊਗਾ, ਵੀ ਇਹ ਟ੍ਰਾਂਜ਼ਿਟ ਬੈਨ ਨੂੰ ਰੋਕਿਆ ਜਾਊਗਾ, ਉਸ ਦੇ ਉੱਤੇ ਰੋਕ ਲੱਗਦੀ ਹੈ ਕਿ ਨਹੀਂ। ਇਹ ਇਸ ਟਾਈਮ ਜਿੱਦਾਂ ਇਹ ਮਰੀਆ ਨੇ ਦੱਸਿਆ ਵੀ ਭਾਈ ਸਾਡੇ ਕੋਲ ਇੱਕ ਹੀ ਇਹ ਚਾਰਾ ਆ ਵੀ ਜਿਹੜਾ ਵੀ ਇਹ CBP1 ਦੀ ਐਪ ਦੇ ਜ਼ਰੀਏ ਆਉਂਦਾ ਤਾਂ ਤਕਰੀਬਨ ਉਸ ਨੂੰ ਜੇ ਉਸ ਦੀ ਇੰਟਰਵਿਊ ਪਾਸ ਹੁੰਦੀ ਹੈ ਤਾਂ ਉਹਨੂੰ ਅਮਰੀਕਾ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਆ। ਪਰ ਇਹ ਇੱਕ ਤਾਂ CBP1 ਐਪ ਆ, ਇਹ ਚੱਲਦੀ ਸਿਰਫ ਬਾਰਡਰ ਦੇ ਨਜ਼ਦੀਕ, ਇਹ ਨਹੀਂ ਹੈ ਵੀ ਆਪਾਂ ਇੱਥੋਂ ਸੈਨੋਜ਼ੇ ਜਾਂ ਫਰੈਜ਼ਨੋ ਜਾਂ ਹੋਰ ਇਲਾਕਿਆਂ ਤੋਂ ਜਿਹੜਾ ਇਸ ਨੂੰ ਚਲਾਇਆ ਜਾਵੇ, ਜਿਹੜੀ ਐਪ ਵਾਲੇ ਇਹ ਕਹਿੰਦੇ ਆ। ਤੇ ਜਿਹੜਾ ਉਧਰਲੇ ਪਾਸੇ ਆ ਰਿਹਾ ਆ ਉਹਦੇ ਕੋਲ ਕਈ ਵਾਰੀ ਡਾਟਾ ਹੁੰਦਾ ਆ, ਫੋਨ ਹੁੰਦਾ ਆ, ਜੇ ਨਹੀਂ ਹੁੰਦਾ ਤਾਂ ਉਹ ਚੀਜ਼ ਕਰ ਨਹੀਂ ਸਕਦੇ।
ਸੋ ਉੱਥੇ ਇੱਕ ਹੋਰ ਮੁਸ਼ਕਲ ਜਿਹੜੀ ਉਹ ਦੂਜੇ ਪਾਸੇ ਆ ਵੀ ਕਿਹੜੀ ਫੋਨ ਚੱਲੂਗਾ ਕਿਹੜਾ ਨਹੀਂ ਚੱਲੂਗਾ। ਤੇ ਐਰਰ ਬਗਸ ਨੇ ਇਸ ਟਾਈਮ ਕਾਫੀ ਜਿਹੜੀਆਂ ਮੁਸ਼ਕਲਾਂ ਆ ਉਹ ਬਣਾਈਆਂ ਆ। CBS ਨਿਊਜ਼ ਨੇ ਇਸ ਤੋਂ ਪਹਿਲਾਂ ਇਸ ਦੇ ਉੱਤੇ ਕਾਫੀ ਵੱਡੀ ਇੱਕ ਨਿਊਜ਼ ਛਾਪੀ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਭਾਈ ਜਿਹੜੇ ਲੋਕ ਜ਼ਿਆਦਾ ਇੰਤਜ਼ਾਰ ਕਰ ਰਹੇ ਆ, ਜਿਹੜੇ ਚਿਰ ਤੋਂ ਇੰਤਜ਼ਾਰ ਕਰ ਰਹੇ ਆ, ਉਹਨਾਂ ਨੂੰ ਪਹਿਲ ਜਿਹੜੀ ਆ ਉਹ ਦਿੱਤੀ ਜਾਊਗੀ ਇਸ ਐਪ ਦੇ ਉੱਤੇ। ਪਰ ਅਜੇ ਵੀ ਹੁਣ ਕਿਉਂਕਿ ਸਾਰੇ ਜਾਣੇ ਇਹ ਐਪ ਨੂੰ ਵਰਤਣਾ ਚਾਹੁੰਦੇ ਆ, 1000 ਇੰਟਰਵਿਊ ਜਿਹੜੀ ਆ ਉਹ ਇੱਕ ਦਿਨ ਦੇ ਵਿੱਚ ਸਿਰਫ ਦਿੱਤੀ ਜਾਂਦੀ ਆ ਤੇ ਪਰ ਇਸ ਦੇ ਦਰਮਿਆਨ ਇਹ ਐਰਰ ਤੇ ਸਾਰਾ ਕੁਝ ਹੁੰਦਿਆਂ ਕਾਫੀ ਮੁਸ਼ਕਲਾਂ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਸੋ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਅਸਾਈਲਮ ਸੀਕਰਸ ਨੇ ਜਾਂ ਬਾਰਡਰ ਦੇ ਉੱਤੇ ਜਿਹੜੇ ਉਹ ਆ ਰਹੇ ਨੇ, ਜਿਹੜੇ ਚਾਹੁੰਦੇ ਆ ਵੀ ਇਲੀਗਲੀ ਜਿਹੜਾ ਹੋ ਜਾਇਆ ਜਾਵੇ, ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਇਹ ਚਾਰਾ ਆ CBP 1, ਪਰ ਇਹ ਚੱਜ ਨਾਲ ਨਹੀਂ ਚੱਲ ਰਹੀ। ਦੇਖੋ ਜਿੰਨੇ ਉੱਦਾਂ ਹੀ ਬਾਰਡਰ ਟੱਪ ਕੇ ਤੇ ਸੇਫਲੀ ਜਿੰਨੇ ਲੰਘ ਜਾਣਾ ਹੁੰਦਾ ਆ, ਜਾਂ ਜਿਹੜਾ ਨਹੀਂ ਫੜਿਆ ਜਾਂਦਾ, ਉਹਦੇ ਲਈ ਟਾਈਟਲ 42 ਹੈਗਾ ਨਹੀਂ ਹੈਗਾ ਉਹਨੂੰ ਕੋਈ ਬਹੁਤਾ ਮੈਟਰ ਜਿਹੜਾ ਉਹ ਨਹੀਂ ਕਰਦਾ ਹੁੰਦਾ। ਆਉਣਾ ਚਾਹੁੰਦੇ ਨੇ ਸਾਰੇ US ਦੇ ਵਿੱਚ, ਪਰ ਇੱਕ ਜਿਹੜਾ ਆ ਕੇ ਕਹਿੰਦੇ ਹੁੰਦੇ ਸੀਗੇ ਵੀ ਪੇਸ਼ ਹੋ ਜਾਣਾ ਪੋਰਟ ਆਫ ਐਂਟਰੀ ਦੇ ਅਧਿਕਾਰੀਆਂ ਦੇ ਮੂਹਰੇ, ਉਸ ਦੇ ਵਿੱਚ ਹੁਣ ਕਾਫੀ ਮੁਸ਼ਕਲ ਮਾਈਗ੍ਰੈਂਟਸ ਨੂੰ ਆ ਰਹੀ ਹੈਗੀ ਆ। ਜੀ ਬਿਲਕੁਲ। ਇੱਕ ਹੋਰ ਚੀਜ਼ ਉਹਦੇ ਚ ਆ ਰਹੀ ਆ ਜੋ ਐਪ ਆ, ਕਹਿੰਦੇ ਜਦੋਂ ਪਿਕਚਰ ਲੈਂਦੀ ਆ, ਜੇ ਥੋੜਾ ਡਾਰਕ ਕਲਰਡ ਬੰਦਾ ਹੈਗਾ, ਜਿਹਦੀ ਡਾਰਕ ਸਕਿਨ ਆ, ਉਹ ਕਲੀਅਰ ਨਹੀਂ ਆ ਰਹੀ ਹੈਗੀ। ਸੋ ਕਈ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਬੱਗ ਹੈਗੇ ਆ, ਬਹੁਤ ਸਾਰੇ ਲੋਕ ਕੋਸ਼ਿਸ਼ ਵੀ ਕਰ ਰਹੇ ਆ ਵੀ ਅਸੀਂ ਐਪ ਤੋਂ ਬਿਨਾਂ ਕ੍ਰਾਸ ਕਰ ਦਾਂਗੇ, ਪਰ ਬਹੁਤ ਸਾਰੇ ਡਰ ਵੀ ਰਹੇ ਆ ਵੀ ਜੇ ਅਸੀਂ ਕ੍ਰਾਸ ਕਰ ਗਏ ਸਾਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਹੈਗਾ ਆ। ਪਰ ਹਜੇ ਜਿਹੜੀ ਐਪ ਆ, ਦੇਖੋ ਵੀ ਕਦ ਦੀ ਸ਼ੁਰੂ ਕੀਤੀ ਆ, ਹਜੇ ਤੱਕ ਇਹ ਅਪਡੇਟ ਨਹੀਂ ਹੋਈ। ਬਹੁਤ ਵਾਰ ਜਿਹੜੇ ਗਵਰਨਮੈਂਟ ਦੇ ਕੰਮ ਹੁੰਦੇ ਆ ਉਹ ਇਦਾਂ ਹੀ ਚੱਲਦੇ ਆ। ਦੂਸਰੇ ਪਾਸੇ ਅੱਜ GOP ਨੇ, ਮਤਲਬ ਕਿ ਜੋ ਰਿਪਬਲਿਕਨਸ ਆ, ਉਹਨਾਂ ਨੇ ਇੱਕ ਪ੍ਰੋਬ ਸ਼ੁਰੂ ਕਰ ਦਿੱਤੀ ਆ ਫੀਮਾ ਦੇ ਅਗੇਂਸਟ। ਕਹਿੰਦੇ ਭਈ ਫੈਡਰਲ ਐਮਰਜੈਂਸੀ ਮੈਨੇਜਮੈਂਟ ਜੋ ਏਜੰਸੀ ਆ, ਇਹਨਾਂ ਨੇ ਇਲੀਗਲੀ ਟੈਕਸ ਪੇਅਰ ਦਾ ਮਨੀ ਉਹਨਾਂ NGOs ਨੂੰ ਦਿੱਤਾ ਜੋ ਇਲੀਗਲ ਇਮੀਗ੍ਰੇਸ਼ਨ ਦੀ ਹੈਲਪ ਕਰ ਰਹੇ ਹੈਗੇ ਆ। ਲਗਭਗ ਹਰ ਇੱਕ ਹਾਊਸ ਓਵਰਸਾਈਟ ਰਿਪਬਲਿਕਨ ਨੇ ਇਸ ਲੈਟਰ ਦੇ ਉੱਤੇ ਸਾਈਨ ਕੀਤੇ ਹੈਗੇ ਆ। ਡਿਜੀਟਲ ਐਕਸਕਲੂਸਿਵਲੀ ਨੇ ਇੱਕ ਲੈਟਰ ਰਿਸੀਵ ਕੀਤਾ ਆ। ਓਵਰਸਾਈਟ ਕਮੇਟੀ ਦੇ ਚੇਅਰਮੈਨ ਜੇਮਸ ਕਾਰਨਰ ਜੋ ਰਿਪਬਲਿਕਨ ਹੈ ਕੰਟਕੀ ਤੋਂ, ਗਲੈਨ ਗਰੋਥਮੈਨ ਤੇ ਜੇਕਲਾ ਟਰਨਰ, ਉਹਨਾਂ ਨੇ ਫੀਮਾ ਦੇ ਐਡਮਿਨਿਸਟ੍ਰੇਟਰ ਡੀਆਨ ਕ੍ਰਿਸਬੈਲ ਨੂੰ ਲੈਟਰ ਲਿਖੀ ਆ ਵੀ ਮਿਲੀਅਨਸ ਆਫ ਡਾਲਰ ਲੋਕਾਂ ਦਾ ਜੋ ਟੈਕਸ ਪੇਅਰ ਮਨੀ ਫੀਮਾ ਦੇ ਕੋਲ ਐਮਰਜੈਂਸੀ ਫੂਡ ਤੇ ਸ਼ੈਲਟਰ ਪ੍ਰੋਗਰਾਮ ਕੋਲ ਵੱਖ-ਵੱਖ ਪ੍ਰੋਗਰਾਮਾਂ ਦੇ ਲਈ ਸੀਗਾ, ਉਸ ਨੂੰ ਤੁਸੀਂ ਉਹਨਾਂ NGOs ਨੂੰ ਦੇ ਦਿੱਤਾ ਜੋ ਸ਼ੈਲਟਰ, ਫੂਡ ਤੇ ਹੋਰ ਸਪੋਰਟਿਵ ਸਰਵਿਸਿਜ਼ ਇਲੀਗਲ ਬਾਰਡਰ ਕ੍ਰਾਸਿੰਗ ਦੇ ਲਈ ਵਰਤਦੇ ਹੈਗੇ ਆ। ਸੋ ਇਹ ਮੁੱਦਾ ਪੋਲੀਟੀਕਲੀ ਵੀ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈਗਾ। ਉੱਦਾਂ ਸਾਡੇ ਏਰੀਏ ਦੇ ਕਾਂਗਰਸਮੈਨ ਰੋ ਖੰਨਾ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਅਸੀਂ ਰਿਪਬਲਿਕਨਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ, ਕਿਉਂਕਿ ਇਹ ਜੋ ਇਮੀਗ੍ਰੇਸ਼ਨ ਦਾ ਮੁੱਦਾ ਆ, ਇਹ ਡੈਮੋਕ੍ਰੇਟਸ ਨੂੰ ਕਾਫੀ ਬੈਕਫਾਇਰ ਇਸ ਟਾਈਮ ਦੇ ਉੱਤੇ ਕਰ ਰਿਹਾ ਹੈਗਾ। ਬਿਲਕੁਲ ਇਹ ਸਥਿਤੀ ਕਾਫੀ ਗੁੰਝਲਦਾਰ ਇਸ ਟਾਈਮ ਬਣ ਚੁੱਕੀ ਆ। ਉਧਰ ਫਲੋਰੀਡਾ ਜਿਹੜਾ ਆ ਉਹ ਆਪਣੇ ਨਵੇਂ ਇਮੀਗ੍ਰੇਸ਼ਨ ਲਾਜ਼ ਜਿਹੜੇ ਉਹ ਬਣਾ ਰਹੇ ਆ। ਉੱਥੇ ਦੀ ਐਗਰੀਕਲਚਰ ਕਮਿਊਨਿਟੀ ਕਹਿੰਦੀ ਆ ਉਹਦੇ ਵਿੱਚ ਪੈਨਿਕ ਜਿਹਾ ਬਣ ਗਿਆ ਵੀ ਭਾਈ ਫਲੋਰੀਡਾ ਦੇ ਜਿਹੜੇ ਨਵੇਂ ਇਮੀਗ੍ਰੇਸ਼ਨ ਲਾ ਆ ਉਹਦੇ ਨਾਲ ਉਹਨਾਂ ਨੂੰ ਕਾਫੀ ਇੰਪੈਕਟ ਹੋ ਸਕਦਾ ਹੈ, ਖਾਸ ਕਰਕੇ ਸਟੇਟ ਦੀ ਜਿਹੜੀ ਆ ਇਕਨੋਮੀ ਦੇ ਉੱਤੇ ਵੀ। ਇਹ ਹੁਣ ਕਿਉਂਕਿ ਕਾਫੀ ਸਖਤੀ ਦਿਖਾ ਰਹੇ ਆ ਗਵਰਨਰ ਡਿਸੈਂਟਸ, ਜਿਹੜੇ ਉਹਨਾਂ ਨੇ ਆਲਰੇਡੀ ਇਸ ਇਲੀਗਲ ਇਮੀਗ੍ਰੇਸ਼ਨ ਨੂੰ ਕਹਿੰਦੇ ਕ੍ਰੈਕ ਡਾਊਨ ਕਰਨ ਦੇ ਲਈ ਇਹ ਨਵਾਂ ਫਲੋਰੀਡਾ ਦਾ ਲਾ ਸਾਈਨ ਕਰ ਦਿੱਤਾ ਆ। ਇਸ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਹਾਇਰ ਕਰਦੇ ਆ ਜਾਂ ਟਰਾਂਸਪੋਰਟ ਕਰਦੇ ਆ ਸੂਬੇ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ, ਉਹਨਾਂ ਦੇ ਉੱਤੇ ਜ਼ਿਆਦਾ ਸਖਤੀ ਜਿਹੜੀ ਹੋਊਗੀ। ਵੈਰੀਫਾਈ ਇੰਪਲੋਇਮੈਂਟ ਸਕਰੀਨਿੰਗ ਨਵੇਂ ਹਾਇਰਸ ਦੇ ਲਈ ਉਸ ਨੂੰ ਉਸ ਦੇ ਵਿੱਚ ਵਧਾਇਆ ਜਾਊਗਾ। ਇੱਥੋਂ ਤੱਕ ਕਿ ਫਲੋਰੀਡਾ ਦੇ ਹਸਪਤਾਲਾਂ ਨੂੰ ਵੀ ਆਖਿਆ ਜਾ ਰਿਹਾ ਆ ਵੀ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਕਲੈਕਟ ਕੀਤਾ ਜਾਵੇ, ਤੇ ਜਿਹੜੇ ਆਊਟਸਾਈਡ ਡਰਾਈਵਰ ਲਾਇਸੈਂਸਿਸ ਹੈਗੇ ਨੇ ਅਨਡਾਕੂਮੈਂਟਡ ਲੋਕਾਂ ਦੇ ਲਈ, ਉਹਨਾਂ ਨੂੰ ਫਲੋਰੀਡਾ ਰੈਕੋਗਨਾਈਜ਼ ਵੀ ਜਿਹੜਾ ਹੁਣ ਨਹੀਂ ਕਰੂਗਾ। ਆਪਣੇ ਵੀ ਬਹੁਤ ਸਾਰੇ ਲੋਕ ਉੱਥੇ ਜਾਂਦੇ ਹੋਣਗੇ, ਰਹਿੰਦੇ ਹੋਣਗੇ। ਸੋ ਫਲੋਰੀਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ
ਸਖਤੀ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਜੀ। ਜੋ ਰਿਪਰੈਜ਼ੈਂਟੇਟਿਵ ਰੋ ਖੰਨਾ ਆ ਬੇ ਏਰੀਏ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਡੈਮੋਕ੍ਰੇਟਸ ਸਪੋਰਟ ਕਰਨਗੇ ਇਮੀਗ੍ਰੇਸ਼ਨ ਰਿਫਾਰਮ ਦੇ ਉੱਤੇ ਕੁਝ ਇਸ਼ੂਜ਼ ਨੂੰ ਲੈ ਕੇ। ਖਾਸ ਕਰਕੇ ਉਹਨਾਂ ਨੇ ਇਹ ਉਹ ਵਾਲਾ ਇਸ਼ੂ ਜਿਹਦੇ ਵਿੱਚ ਰਿਪਬਲਿਕਨਸ ਕਹਿ ਰਹੇ ਆ ਵੀ CBP ਜਾਂ USCIS ਨੂੰ ਹੋਰ ਫੰਡਿੰਗ ਦਿੱਤੀ ਜਾਵੇ, ਪਰ ਬਾਰਡਰ ਪੈਟਰੋਲ ਦੇ ਲਈ ਉਹ ਕਹਿੰਦੇ ਵੀ ਅਸੀਂ ਐਗਰੀ ਕਰਦੇ ਹੈਗੇ ਆ। ਤੇ ਇਮੀਗ੍ਰੇਸ਼ਨ ਜੱਜਸ ਨੂੰ ਹਾਇਰ ਕਰਨ ਦੇ ਲਈ ਹੋਰ ਫੰਡਿੰਗ, ਉਹਦੇ ਲਈ ਵੀ ਅਸੀਂ ਬਿਲਕੁਲ ਐਗਰੀ ਕਰਦੇ ਹੈਗੇ ਆ। ਟੈਕਨੋਲੋਜੀ ਤੇ ਸਿਕਿਉਰਿਟੀ ਬਾਰਡਰ ਦੇ ਉੱਤੇ, ਉਹਦੇ ਲਈ ਵੀ ਪੂਰੀ ਸਪੋਰਟ ਕਰਦੇ ਆ। ਪਰ ਜੋ ਕੰਧ ਬਣਾਉਣ ਵਾਲੀ ਗੱਲ ਆ ਉਹ ਐਕਸਟ੍ਰੀਮ ਆ, ਉਹਦੇ ਉੱਤੇ ਅਸੀਂ ਜਿਹੜੀ ਸਪੋਰਟ ਨਹੀਂ ਕਰਾਂਗੇ। ਸੋ ਅਲਟੀਮੇਟਲੀ ਬੜੇ ਸੋਬਰ ਜੀ ਆਵਾਜ਼ ਦੇ ਵਿੱਚ ਰੋ ਖੰਨਾ ਉਹਨਾਂ ਨੇ ਰਿਪਬਲਿਕਨਸ ਨੂੰ ਇਹ ਕਿਹਾ ਵੀ ਤੁਸੀਂ ਪਾਰਟੀ ਨੂੰ ਹਿੱਟ ਕਰਨ ਦੀ ਬਜਾਏ, ਡੈਮੋਕ੍ਰੇਟਿਕ ਪਾਰਟੀ ਨੂੰ, ਯਾਨੀ ਕਿ ਉਹਨਾਂ ਦੀ ਪਾਰਟੀ ਨੂੰ ਹਿੱਟ ਕਰਨ ਦੀ ਬਜਾਏ ਰਲ ਕੇ ਬੈਠ ਕੇ ਆਪਾਂ ਇਹ ਇੱਕ ਬਹੁਤ ਵੱਡਾ ਜੋ ਇਸ ਟਾਈਮ ਦੇ ਉੱਤੇ ਮੁੱਦਾ ਆ, ਦੋਨੋਂ ਪਾਰਟੀਆਂ ਬੈਠ ਕੇ ਇਹਦੇ ਉੱਤੇ ਡਿਸਾਈਡ ਕਰੀਏ। ਸੋ ਡੈਮੋਕ੍ਰੇਟ ਇਸ ਟਾਈਮ ਡਿਫੈਂਸਿਵ ਬਣੇ ਹੋਏ ਹੈਗੇ। ਰੀਗਨ ਜਿਹੜੇ ਪ੍ਰੈਜ਼ੀਡੈਂਟ ਸੀ, ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਖੱਤਿਆਂ ਵਾਲੇ ਪੇਪਰ ਕਹਿ ਲਓ ਵੀ ਕੱਢੇ ਸੀਗੇ, ਬਹੁਤ ਸਾਰੇ ਲੋਕ ਮੁਲਕ ਦੇ ਵਿੱਚ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉਹ ਕਿਸੇ ਵੀ ਮੁਲਕ ਤੋਂ ਆਏ ਹੋਣ, ਉਹਨਾਂ ਦੇ ਲਈ ਇੱਕ ਰਾਹ ਬਣਿਆ ਸੀਗਾ। ਪਰ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਕੋਈ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਕਹਿ ਸਕਦੇ ਹਾਂ ਵੀ ਓਵਰਹੌਲਿੰਗ ਲੈਜਿਸਲੇਸ਼ਨ ਜਿਹੜਾ ਉਹ ਪਾਸ ਨਹੀਂ ਹੋਇਆ, ਕੋਈ ਕਾਨੂੰਨ ਪਾਸ ਨਹੀਂ ਹੋਇਆ। ਡੈਮੋਕ੍ਰੇਟ ਆਪਣਾ ਰਾਗ ਲਾਪਤੇ ਰਹਿੰਦੇ ਆ, ਰਿਪਬਲਿਕਨਸ ਆਪਣਾ ਰਾਗ ਲਾਪਤੇ ਰਹਿੰਦੇ ਆ, ਤੇ ਵਿੱਚ ਵਿਚਾਲੇ ਜਿਹੜੇ ਆ ਰਹੇ ਨੇ ਜਾਂ ਇੱਥੇ ਹੈਗੇ ਨੇ ਉਹ ਫਸੇ ਨੇ। ਤੁਸੀਂ ਇਮੀਗ੍ਰੇਸ਼ਨ ਜੱਜਸ ਦੀ ਗੱਲ ਕੀਤੀ, ਸਭ ਨੂੰ ਹੀ ਪਤਾ ਹੈ ਵੀ ਜਿਹੜੇ ਹੁਣ ਅਸਾਈਲਮ ਸੀਕਰ ਆ ਜਿਨ੍ਹਾਂ ਦੇ ਕੇਸ ਵੀ ਚੱਲ ਰਹੇ ਆ, ਉਹਨਾਂ ਦਾ ਵੇਟ ਟਾਈਮ ਵੀ ਹੁਣ ਸਾਲਾਂ ਬੱਧੀ ਹੋਰ ਵੱਧਦਾ ਜਾਂਦਾ ਆ। ਲੀਗਲ ਮਾਈਗ੍ਰੇਸ਼ਨ ਦੇ ਵਿੱਚ ਤਾਂ ਪਹਿਲਾਂ ਹੀ ਡਿਲੇ ਜਿਹੜੇ ਆ ਬਹੁਤ ਲੰਮੇ ਜਿਹੜੇ ਉਸ ਦੇ ਵਿੱਚ ਚੱਲ ਰਹੇ, ਜਿਹੜੀ ਖਾਸ ਕਰਕੇ ਫੈਮਿਲੀ ਬੇਸਡ ਮਾਈਗ੍ਰੇਸ਼ਨ ਜਿਹੜੀ ਆ ਉਸ ਨੂੰ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਇਹ ਮਸਲਾ ਲੱਗਦਾ ਨਹੀਂ ਹਰਜੋਤ ਸਿੰਘ ਜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਹੱਲ ਹੋਣ ਵਾਲਾ ਆ। ਓਬਾਮਾ ਨੇ ਆਪਣੇ ਟਾਈਮ ਦੇ ਉੱਤੇ ਡਾਕਾ ਵਾਲਿਆਂ ਨੂੰ ਰਿਲੀਫ ਜਿਹੜੀ ਉਹ ਦਿੱਤੀ ਸੀਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਆ ਕੇ ਅਗਲੇ ਪ੍ਰਸ਼ਾਸਨ ਨੇ ਉਸ ਦੇ ਵਿੱਚ ਉਲਟ ਕਰਤਾ, ਇਹਨਾਂ ਨੇ ਆ ਕੇ ਫਿਰ ਉਸ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ। ਸੋ ਇਹ ਵਿਚਾਰੇ ਕਹਿ ਸਕਦੇ ਆ ਵੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਇੱਥੇ ਹੈਗੇ ਨੇ, ਨੋ ਡਾਊਟ ਅਮਰੀਕਾ 'ਚ ਹਰ ਇੱਕ ਜਾਣਾ ਆਉਣਾ ਚਾਹੁੰਦਾ ਆ, ਪਰ ਇਹ ਪ੍ਰਸ਼ਾਸਨਾਂ ਦੇ ਵਿਚਾਲੇ ਇਹ ਸਾਰੇ ਜਾਣੇ ਪਿਸ ਜ਼ਰੂਰ ਰਹੇ ਨੇ। ਜੀ, ਪਰ ਇਸ ਵਾਰੀ ਪ੍ਰੈਸ਼ਰ ਬਹੁਤ ਆ, ਕਿਉਂਕਿ ਜੋ ਲੀਗਲ ਇਮੀਗ੍ਰੇਸ਼ਨ ਵੀ ਆ, ਉਹਨਾਂ ਲੋਕਾਂ ਵੱਲੋਂ ਵੀ ਆਪਣੇ ਕਾਂਗਰਸਮੈਨ, ਸੈਨੇਟਰਸ ਨੂੰ ਬਹੁਤ ਚਿੱਠੀਆਂ, ਲੈਟਰ ਲਿਖੇ ਜਾ ਰਹੇ ਆ, ਕਿਉਂਕਿ ਜੋ ਕਹਿੰਦੇ ਵੀ 1 ਸਾਲ ਦੇ ਵਿੱਚ ਬੰਦਾ ਆਉਂਦਾ ਸੀ ਲੀਗਲੀ, ਕੋਈ ਚਾਹੇ ਵਿਆਹ ਕਰਕੇ ਜਾਂ ਹੋਰ, ਉਹ 3-3 ਸਾਲ ਤੱਕ ਲੱਗ ਰਹੇ ਆ। ਉਹ ਸਾਰਾ ਕੁਝ ਡਿਲੇ ਹੋ ਰਿਹਾ ਕਿਉਂਕਿ ਬਹੁਤ ਸਾਰੇ ਰਿਸੋਰਸਸ ਪੋਲੀਟੀਕਲ ਅਸਾਈਲਮ ਵਾਲੇ ਇਸ਼ੂ ਦੇ ਉੱਤੇ ਲੱਗ ਰਹੇ ਹੈਗੇ ਆ। ਸੋ ਹੋਪਫੁਲੀ ਕੁਛ ਨਾ ਕੁਛ ਵਰਕਆਊਟ ਹੋਊਗਾ, ਕਿਉਂਕਿ H1 ਨੂੰ ਲੈ ਕੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਵੱਡੀਆਂ ਕੰਪਨੀਆਂ ਵੱਲੋਂ, ਕਿਉਂਕਿ ਲੋਕ ਕਈ ਛੱਡ ਕੇ ਹੋਰ ਮੁਲਕਾਂ ਵੱਲ, ਖਾਸ ਕਰਕੇ ਆਪਣੇ ਗੁਆਂਢੀ ਮੁਲਕ ਕੈਨੇਡਾ, ਜਰਮਨ, ਉੱਧਰ ਵੀ ਜਾ ਰਹੇ ਆ। ਸੋ ਬ੍ਰੇਨ ਡਰੇਨ ਵੀ ਜੋ ਮੁਲਕ ਆ ਉਹ ਨਹੀਂ ਚਾਹੁੰਦਾ ਹੈਗਾ। ਜੋ ਪਿਛਲੇ ਮਹੀਨਿਆਂ 'ਚ ਵੱਡੀ ਲੇ ਆਫ ਹੋਈ ਆ, ਉਹਨਾਂ ਦੇ ਵਿੱਚ ਪ੍ਰੈਸ਼ਰ ਬਹੁਤ ਆ। 60 ਦਿਨ ਦੇ ਵਿੱਚ ਜੌਬ ਲੱਭਣ ਦਾ, ਉਹਦੇ ਉੱਤੇ ਵੀ ਸੀ ਵੀ ਉਹ ਦਿਨ ਵਧਾਏ ਜਾਣ। ਸੋ ਇਮੀਗ੍ਰੇਸ਼ਨ ਦਾ ਮੁੱਦਾ ਇਸ ਟਾਈਮ ਬੜਾ ਹੌਟ USA 'ਚ ਬਣਿਆ ਹੋਇਆ ਹੈ। ਜੀ, ਬਾਕੀ ਜਿੱਦਾਂ ਵੀ ਅਪਡੇਟਸ ਆਉਂਦੀਆਂ ਜਾਣਗੀਆਂ, ਆਪਾਂ ਜਿਹੜੀਆਂ ਖਬਰਾਂ ਆ ਉਹ ਸ਼ੇਅਰ ਕਰਦੇ ਜਾਵਾਂਗੇ। ਦੇਖੋ ਇਹ ਖਬਰ ਆ, ਡਜ਼ਨਟ ਮੈਟਰ ਵੀ ਇਹ ਹੁਣ ਜਿਹੜੇ ਭਾਰਤੀ ਮੂਲ ਵਾਲੇ ਆ ਜਾਂ ਪੰਜਾਬੀਆਂ ਦੇ ਉੱਤੇ ਇਸ ਦਾ ਕੀ ਅਸਰ ਆ, ਉਹ ਹਰ ਇੱਕ ਦੇ ਉੱਤੇ ਵੱਖੋ ਵੱਖਰਾ ਅਸਰ ਹੋ ਸਕਦਾ। ਜਿੱਦਾਂ ਕਈਆਂ ਨੂੰ ਹਿਊਮੈਨਿਟੇਰੀਅਨ ਰਿਲੀਫ ਆ, ਉਹਦੇ ਵਿੱਚ ਭਾਰਤ ਪੰਜਾਬ ਵਾਲੇ ਨਹੀਂ ਹੈਗੇ, ਜਿਹੜੇ ਹੋਰ ਮੁਲਕਾਂ ਵਾਲਿਆਂ ਨੂੰ ਉਸ ਦੇ ਵਿੱਚ ਰਿਲੀਫ ਆ। ਜਿਹੜਾ ਪੰਜਾਬ ਇੰਡੀਆ ਤੋਂ ਜਿਹੜਾ ਕੋਈ ਆ ਰਿਹਾ ਜਾਂ ਹੋਰ ਉਹਨਾਂ ਮੁਲਕਾਂ ਤੋਂ ਆ ਰਹੇ ਆ, ਉਹਨਾਂ ਦੇ ਲਈ ਜਿਹੜਾ ਡਿਫਰੈਂਟ ਆ। ਸੋ ਜੇ ਮਿਸ ਕਰ ਗਏ ਆ ਐਗਜ਼ੈਕਟਲੀ ਕੀ ਹੋ ਰਿਹਾ ਆ ਰਾਈਟ ਨਾਓ, ਉਹ ਤੁਸੀਂ ਜਿਹੜਾ ਸੈਟਰਡੇ ਨੂੰ ਅਸੀਂ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਅਟਰਨੀ ਟਿਕੀਆਣਾ ਉਹਨਾਂ ਦੇ ਨਾਲ ਕੀਤਾ ਆ, ਉਸ ਨੂੰ ਸਾਰੇ ਜਾਣੇ ਦੁਬਾਰਾ ਸੁਣ ਲੈਣ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਵੀ ਲੇਟੈਸਟ ਕੀ ਹੈਗਾ, ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ, ਜੇ ਆ ਰਿਹਾ ਹੈ ਤੇ ਉਹਦੇ ਲਈ ਕਿਹੜਾ ਫਲੋ ਚਾਰਟ ਇੱਕ ਹਿਸਾਬ ਦੇ ਨਾਲ
ਬਣਨ ਜਾ ਰਿਹਾ ਆ ਪਿਛਲੇ ਹਫ਼ਤੇ ਕੀ ਕਾਫੀ ਲੱਗਦਾ? ਲਾਸੂਟਸ ਵੀ ਫਾਈਲ ਹੋਏ ਆ ACLU ਵੱਲੋਂ ਵੀ ਹੋਰ, ਉਹਨਾਂ ਦੇ ਉੱਤੇ ਕੀ ਅਪਡੇਟ ਹੋਣੀ ਆ ਆਪਾਂ ਜ਼ਰੂਰ ਪੰਜਾਬੀ ਰੇਡੀਓ USA ਦੇ ਇੱਕ ਤਾਂ ਤੁਸੀਂ YouTube ਚੈਨਲ, Facebook ਚੈਨਲ ਦੋਨਾਂ ਨੂੰ ਸਬਸਕ੍ਰਾਈਬ ਕਰ ਲਓ, ਜਿਹੜੇ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਡੇ ਹੋਰ ਦੋਸਤ ਮਿੱਤਰ ਕਿਤੇ ਵੀ ਦੁਨੀਆ 'ਚ ਆ, ਕਿਉਂਕਿ ਰਾਈਟ ਵੇ ਆਪਾਂ ਜ਼ਰੂਰ ਹਰ ਰੋਜ਼ ਇਹਦੇ ਬਾਰੇ ਅਪਡੇਟ ਦਿੰਦੇ ਰਹਾਂਗੇ। ਬਾਕੀ ਜੋ ਅਪਡੇਟ ਅਮਰੀਕਾ ਪ੍ਰੋਗਰਾਮ ਸਵੇਰ ਵਾਲਾ, ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਵਾਲਾ, ਉਹ ਵੀ ਸੁਣਦੇ ਰਿਹਾ ਕਰੋ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਟਰਕੀ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਆ, ਜਿੱਥੇ ਪਿਛਲੇ ਕਈ ਦਹਾਕਿਆਂ ਤੋਂ 2 ਦਹਾਕਿਆਂ ਤੋਂ ਸੱਤਾ ਦੇ ਵਿੱਚ ਰਹਿਣ ਵਾਲਾ ਰੈਸਪ ਤਾਇਪ ਐਰਡੋਗਨ ਉਸ ਨੂੰ ਇਸ ਵਾਰ ਕਿਤੇ ਨਾ ਕਿਤੇ ਕਹਿ ਲਓ ਵੀ ਚੁਣੌਤੀ ਮਿਲ ਰਹੀ ਆ। ਪਰ ਕਹਿੰਦੇ ਵੀ ਨੇਲ ਬਾਈਟਰ ਫਿਨਿਸ਼ ਆ, ਬਹੁਤ ਜ਼ਿਆਦਾ ਫਸਵਾਂ ਮੁਕਾਬਲਾ ਟਰਕੀ ਦੀਆਂ ਇਲੈਕਸ਼ਨਸ ਦੇ ਵਿੱਚ ਹੋ ਰਿਹਾ ਆ ਤੇ ਇਹ ਇਲੈਕਸ਼ਨ ਹੁਣ ਦੂਜੇ ਰਾਊਂਡ ਦੇ ਵਿੱਚ ਜਾ ਰਹੀ ਆ। ਐਰਡੋਗਨ ਇਸ ਟਾਈਮ ਮੈਜੋਰਟੀ ਦੇ ਵਿੱਚ ਆਉਂਦਾ ਨਹੀਂ ਦਿਖ ਰਿਹਾ, ਸੋ ਹੁਣ ਦੇਖੋ ਅੱਗੇ ਇਸ 'ਚ ਕੀ ਬਣਦਾ ਆ। ਟਰਕੀ ਨੂੰ ਜਿਹੜਾ ਟਰਕੀ ਦੇ ਵਿੱਚ ਐਰਡੋਗਨ ਨੂੰ ਚੁਣੌਤੀ ਦੇਣ ਵਾਲਾ ਕੀਮਲ ਕਿਲੀਚਾਰਡੋਗਲੂ ਇਹ ਆਪੋਜੀਸ਼ਨ ਲੀਡਰ ਆ। ਇਸ ਨੂੰ 28 ਮਈ ਦੇ ਵਿੱਚ ਵਿਕਟਰੀ ਸਿਕਿਉਰ ਕਰਨੀ ਪਊਗੀ, ਜਿੱਤਣਾ ਪਊਗਾ ਜੇ ਟਰਕੀ ਦੀ ਸਿਆਸਤ ਦੇ ਵਿੱਚ ਕੁਝ ਤਬਦੀਲੀ ਲਿਆਉਂਦਾ ਆ। ਐਰਡੋਗਨ ਕਾਫੀ ਇੱਕ ਕਹਿ ਲਓ ਵੀ ਆਪਣੀ ਫਿਸਟ ਦੇ ਨਾਲ ਕੰਟਰੋਲ ਕਰਨ ਵਾਲਾ ਇੱਕ ਲੀਡਰ ਉੱਥੇ ਦੇਖਿਆ ਜਾਂਦਾ ਆ। ਇੱਥੋਂ ਤੱਕ ਵੀ ਕਈ ਉਸ ਨੂੰ ਜ਼ਾਲਮ ਵੀ ਕਹਿੰਦੇ ਆ, ਕਿਉਂਕਿ ਇੱਕ ਵਾਰੀ ਕੂਪ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹਨੇ ਫੜ ਕੇ ਸਾਰੇ ਜਿਨ੍ਹਾਂ ਨੇ ਕੂਪ ਕਰਨ ਦੀ ਕੋਸ਼ਿਸ਼ ਕੀਤੀ ਸੀ ਚੰਗੇ ਜਿਹੜੇ ਅੰਦਰ ਉਸਨੇ ਡੱਕ ਦਿੱਤੇ ਸੀਗੇ। ਹੁਣ ਇਸ ਅਨਅਫੀਸ਼ੀਅਲ ਕਾਊਂਟ ਦੇ ਵਿੱਚ ਦੱਸਿਆ ਜਾ ਰਿਹਾ ਵੀ ਐਰਡੋਗਨ ਨੂੰ 49.4 49.4% ਵੋਟਾਂ ਪਈਆਂ ਆ ਤੇ ਜਿਹੜੇ ਇਸ ਦਾ ਵਿਰੋਧੀ ਆਪੋਜੀਸ਼ਨ ਦੇ ਵਿੱਚ ਆ ਕੀਮਲ ਨੂੰ, ਉਹਨੂੰ 44.44.8% ਜਿਹੜੀਆਂ ਆ ਉਹ ਵੋਟਾਂ ਪਈਆਂ ਆ। ਸੋ ਦੋਨੋਂ ਹੀ ਸਾਈਡਸ ਜਿਹੜੀਆਂ ਇਹ ਕਲੇਮ ਕਰ ਰਹੀਆਂ ਵੀ ਅਸੀਂ ਅੱਗੇ ਆ। ਇਹ ਅਨਅਧਿਕਾਰਤ ਆંકੜੇ, ਅਧਿਕਾਰਤ ਆંકੜੇ ਜਿਹੜੇ ਅਜੇ ਆਏ ਨਹੀਂ ਆ। ਐਰਡੋਗਨ ਨੇ ਇੱਕ ਚੀਜ਼ ਕਲੀਅਰ ਕੀਤੀ ਸੀ, ਕਹਿੰਦਾ ਵੀ ਜੇ ਮੈਂ ਹਾਰ ਜਾਊਂਗਾ ਤਾਂ ਮੈਂ ਚੁੱਪ ਚੁਪੀਤੇ ਸੱਤਾ ਨੂੰ ਟਰਾਂਸਫਰ ਕਰਕੇ ਜਿਹੜਾ ਉਹ ਚਲਿਆ ਜਾਊਂਗਾ। ਪਰ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਬਣਦਾ ਆ। ਨਾਟੋ ਦਾ ਮੈਂਬਰ ਹੋਣ ਕਰਕੇ ਤੇ ਭੂਗੋਲਿਕ ਥਾਂ ਦੇ ਉੱਤੇ, ਅਜਿਹੀ ਥਾਂ ਦੇ ਉੱਤੇ ਹੋਣ ਕਰਕੇ ਟਰਕੀ ਦੀ ਬਹੁਤ ਪੁੱਛਗਿੱਛ ਜਿਹੜੀ ਉਹ ਰਹੀ ਆ। ਇੱਕ ਟਾਈਮ ਦੇ ਉੱਤੇ ਆਟੋਮਨ ਇੰਪਾਇਰ ਦੇ ਇਲਾਕੇ ਦੇ ਵਿੱਚ ਉਹਦੇ ਵਿੱਚੋਂ ਹੀ ਜਿਹੜਾ ਉਪਜਿਆ ਇਹ ਜਿਹੜਾ ਟਰਕੀ ਆ। ਇੱਥੇ ਦੇਖਦੇ ਆ ਵੀ ਮਿਡਲ ਈਸਟ ਯੂਰਪ ਨੂੰ ਇੱਕ ਗੇਟਵੇ ਜਿਹੜਾ ਆ ਉਹ ਮੰਨਿਆ ਜਾਂਦਾ ਆ। ਸੋ ਟਰਕੀ ਰੂਸ ਦੇ ਨਾਲ ਵੀ ਆਪਣਾ ਹੱਥ ਨੇੜੇ ਰੱਖਦਾ ਹੈ ਤੇ ਇੱਧਰ ਅਮਰੀਕਾ ਦੇ ਨਾਲ ਵੀ, ਜਿਹੜੇ ਆਪਸ ਦੇ ਵਿੱਚ ਦੋਨੋਂ ਮੁਲਕਾਂ ਦੇ ਸਿੰਘ ਫਸੇ ਰਹਿੰਦੇ ਨੇ ਵੱਖ-ਵੱਖ ਥਾਵਾਂ ਤੋਂ। ਸੋ ਟਰਕੀ ਦੀ ਭੂਗੋਲਿਕ ਥਾਂ ਦੇ ਉੱਤੇ ਯੂਰਪ ਵਾਲੇ ਉਹਦੇ ਨਾਲ ਕੋਈ ਬਹੁਤਾ ਪੰਗਾ ਇਸ ਲਈ ਨਹੀਂ ਲੈਂਦੇ, ਕਿਉਂਕਿ ਇਹਨੇ ਕਈ ਵਾਰੀ ਇਹ ਧਮਕੀਆਂ ਵੀ ਦਿੱਤੀਆਂ ਸੀਗੀਆਂ ਵੀ ਭਾਈ ਜੇ ਬਹੁਤੀ ਅੜੀ-ਫੜੀ ਕੀਤੀ ਤਾਂ ਮੈਂ ਫਿਰ ਇਹ ਗੇਟਵੇ ਖੋਲ੍ਹ ਦੇਣਾ ਤੇ ਅਫਰੀਕਾ ਵਾਲੇ ਸਾਰੇ ਜਿਹੜੇ ਯੂਰਪ ਨੂੰ ਜਿਹੜੇ ਉਹ ਆ ਜਾਣਗੇ। ਸੋ ਆਪਣੇ ਉਸ ਥਾਂ ਦਾ ਵੀ ਜਿਹੜਾ ਇਹ ਕਿਤੇ ਨਾ ਕਿਤੇ ਫਾਇਦਾ ਲੈਂਦਾ ਆ। ਜੀ। ਅਗਲੀ ਖਬਰ ਜੋ ਯੂਕਰੇਨ ਦੇ ਸੰਬੰਧ ਦੇ ਵਿੱਚ ਆਪਾਂ ਡਿਸਕਸ ਕਰਦੇ ਜਾਈਏ। ਯੂਕਰੇਨ ਦੇ ਸੰਬੰਧ ਵਿੱਚ ਯੂਕੇ ਦੇ ਜੋ ਪ੍ਰਾਈਮ ਮਿਨਿਸਟਰ ਆ ਰਿਸ਼ੀ ਸੁਨਾਕ, ਉਹਨਾਂ ਨੇ ਉਹਨਾਂ ਨੂੰ ਜ਼ੈਲੈਂਸਕੀ ਨੂੰ ਪ੍ਰੋਮਿਸ ਕੀਤਾ ਆ ਵੀ ਅਸੀਂ ਤੁਹਾਨੂੰ ਹੋਰ ਕਾਫੀ ਹੈਲੀਕਾਪਟਰ ਤੇ ਫਾਈਟਰ ਜੈਟਸ ਦੇਣ ਜਾ ਰਹੇ ਆ। ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਪਾਇਲਟਸ ਦੀ, ਉਹ ਵੀ ਪ੍ਰੋਵਾਈਡ ਕੀਤੀ ਜਾਊਗੀ। ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਜ਼ੈਲੈਂਸਕੀ ਨੂੰ ਮਿਲੇ ਆ। ਉਹਨਾਂ ਦੇ ਜੋ ਆਫੀਸ਼ੀਅਲ ਕੰਟਰੀ ਰੀਟਰੀਟ ਹੈਗੀ ਆ ਚੱਕਰਸ ਦੇ ਵਿੱਚ, ਇਹ ਦੂਜਾ ਟ੍ਰਿਪ ਆ ਯੂਕੇ ਨੂੰ ਜਦੋਂ ਤੋਂ ਹੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਵੇਡ ਕੀਤਾ ਸੀ ਫਰਵਰੀ 2022 ਚ, ਤੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, 15 ਮਹੀਨੇ ਹੋ ਚੁੱਕੇ ਆ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਆ ਹੈਲਪ ਜ਼ੈਲੈਂਸਕੀ ਨੂੰ ਮਿਲਣ ਜਾ ਰਹੀ ਆ। ਇਸ ਤੋਂ ਪਹਿਲਾਂ ਵੀ 3 ਹੋਰ ਯੂਰਪੀਅਨ ਮੁਲਕਾਂ ਦੇ ਵਿੱਚ ਜੋ ਯੂਕਰੇਨ ਦੇ ਲੀਡਰ ਜ਼ੈਲੈਂਸਕੀ ਆ ਉਹ ਜਾ ਚੁੱਕੇ ਆ। ਇਟਲੀ, ਵੈਟੀਕਨ, ਜਰਮਨ, ਫਰਾਂਸ, ਇਹਨਾਂ ਦੇ ਵਿੱਚ ਉਹ ਪਹੁੰਚ ਚੁੱਕੇ ਹੈਗੇ ਆ। ਸੋ ਰਿਸ਼ੀ ਸੁਨਾਕ ਨੇ ਇਹ ਕਿਹਾ ਵੀ 15,000 ਦੇ ਕਰੀਬ ਯੂਕਰੇਨੀਅਨ ਟਰੂਪਸ ਬ੍ਰਿਟਿਸ਼ ਦੀ ਸੋਇਲ ਦੇ ਉੱਤੇ ਹੈਗੇ ਆ, ਜੋ ਚੈਲੰਜਰ ਟੈਂਕਸ ਦੀ ਟ੍ਰੇਨਿੰਗ ਲੈ ਰਹੇ ਆ। ਸੋ ਬਹੁਤ ਵੱਡੀ ਗਿਣਤੀ ਆ। ਇਹਦੇ ਨਾਲ ਕਾਫੀ ਜੋ ਹੈਲਪ ਆ ਉਹ ਯੂਕਰੇਨ ਵਾਲਿਆਂ ਨੂੰ ਮਿਲੂਗੀ। ਦੂਸਰੇ ਪਾਸੇ ਇਹ ਖਬਰਾਂ ਆ ਰਹੀਆਂ ਆ ਵੀ ਵੈਗਨਰ ਮਰਸਨਰੀ ਲੀਡਰ, ਇਹ ਰਸ਼ੀਆ ਦੀ ਫॉर ਹਾਇਰ ਇੱਕ ਤਰ੍ਹਾਂ ਦੇ ਨਾਲ ਮਲੇਸ਼ੀਆ ਗਰੁੱਪ ਹੁੰਦਾ ਆ। ਫੌਜ ਆਪਾਂ ਕਹਿ ਸਕਦੇ ਹਾਂ, ਆਫੀਸ਼ੀਅਲ ਫੌਜ ਨਹੀਂ ਹੈਗੇ, ਉਹਨਾਂ ਨੂੰ ਹਾਇਰ ਕਰਕੇ
ਜੋ ਯੂਕਰੇਨ ਦੇ ਅਗੇਂਸਟ ਲੜਿਆ ਜਾ ਰਿਹਾ ਸੀ, ਹੁਣ ਇਹ ਖਬਰਾਂ ਆ ਰਹੀਆਂ ਵੀ ਜਿਹੜਾ ਉਹਨਾਂ ਦਾ ਲੀਡਰ ਆ ਉਸਨੇ ਯੂਕਰੇਨ ਵਾਲਿਆਂ ਨੇ ਅੰਦਰ ਖਾਤੇ ਗੱਲਬਾਤ ਕਰ ਲਈ ਸੀ ਵੀ ਮੈਂ ਤੁਹਾਨੂੰ ਰਸ਼ੀਆ ਦੀ ਜਿੱਥੇ-ਜਿੱਥੇ ਵੀ ਫੌਜ ਐਂਟਰ ਹੋ ਰਹੀ ਆ ਉਹਦੀ ਸਾਰੀ ਇਨਫੋਰਮੇਸ਼ਨ ਦੇ ਦੂੰਗਾ, ਪਰ ਤੁਸੀਂ ਜਿਹੜਾ ਮੇਰਾ ਫੌਜੀ ਆ ਕੋਈ ਵੀ ਉਸ ਨੂੰ ਨਾ ਮਾਰਿਓ। ਵੈਗਨਰ ਲੀਡਰ ਜੋ ਪ੍ਰਿਗੋਜ਼ਿਨ ਕਰਕੇ ਜਿਹਦਾ ਨਾਂ ਦੱਸਿਆ ਗਿਆ ਆ, ਉਹਦੀ ਹੁਣ ਪੂਟਨ ਦੇ ਨਾਲ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਕਾਫੀ ਤੂੰ ਮੈਂ ਹੋਈ ਆ ਇਸ ਚੱਕਰ ਦੇ ਵਿੱਚ, ਜਦੋਂ ਪਤਾ ਚੱਲਿਆ ਵੀ ਇਹ ਤਾਂ ਅੰਦਰ ਖਾਤੇ ਆਲਰੇਡੀ ਰਲਿਆ ਹੋਇਆ ਸੀਗਾ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਵੀ ਯੂਐਸ ਮਿਲਟਰੀ ਇੰਟੈਲੀਜੈਂਸ ਦੇ ਕੋਲ ਦੇ ਵੀ ਜੋ ਡਾਕੂਮੈਂਟਸ ਆਏ ਆ, ਜਿਹਦੇ ਵਿੱਚ ਇੱਕ ਜੈਕ ਨਾਮ ਦਾ 21 ਸਾਲਾਂ ਦਾ 올ਡ 에ਅਰਮੈਨ ਨੈਸ਼ਨਲ ਗਾਰਡ ਜੋ ਮੈਸਾਚੂਸੇਟਸ ਦੇ ਵਿੱਚ ਆ, ਉਹਦੇ ਕੋਲ ਵੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਵੈਗਨਰ ਗਰੁੱਪ ਦੀ ਮਿਲੀ ਹੈਗੀ ਆ। ਸੋ ਇਹ ਵੀ ਅੰਦਰ ਖਾਤੇ ਕਾਫੀ ਖਬਰਾਂ ਚੱਲ ਰਹੀਆਂ। ਸੋ ਰਸ਼ੀਆ ਵਾਲਿਆਂ ਦੀ ਵੀ ਪੋਜੀਸ਼ਨ ਐਡੀ ਸਟਰੋਂਗ ਨਹੀਂ, ਈਵਨ ਦੋ ਆਪਣੇ ਆਪ ਨੂੰ ਉਹ ਵੀ ਸੁਪਰ ਪਾਵਰ ਸਮਝਦਾ, ਪਰ ਯੂਕਰੇਨ ਵਾਲਿਆਂ ਨੇ ਹਜੇ ਤੱਕ ਪੂਰਾ ਜਿਹੜਾ ਧੱਕ ਪਾ ਕੇ ਰੱਖਿਆ ਹੋਇਆ ਉੱਥੇ। ਬਿਲਕੁਲ ਜੀ, ਸਪੋਰਟ ਮਿਲ ਰਹੀ ਹੈ ਵੈਸਟ ਦੀ ਪੂਰੀ ਯੂਕਰੇਨ ਨੂੰ। ਸੋ ਜ਼ੈਲੈਂਸਕੀ ਕਮੇਡੀਅਨ ਟਰਨਡ ਪ੍ਰੈਜ਼ੀਡੈਂਟ ਉੱਥੇ ਦਾ ਇਸ ਟਾਈਮ ਇਸ ਯੁੱਧ ਦੇ ਵਿੱਚ ਮੋਹਰੇ ਆ, ਲੋਕਾਂ ਨੇ ਉਸ ਨੂੰ ਕਾਫੀ ਰੈਕੋਗਨਾਈਜ਼ ਕੀਤਾ ਆ। ਤੇ ਦੇਖੋ ਕੀ ਹੁੰਦਾ ਆ। ਰੂਸ ਨੇ ਕਹਿੰਦੇ ਹੁਣ ਤੱਕ 2 ਟ੍ਰਿਲੀਅਨ ਰੂਬਲਸ ਯਾਨੀ ਕਿ $21 ਬਿਲੀਅਨ ਡਿਫੈਂਸ ਦੇ ਉੱਤੇ ਖਰਚ ਦਿੱਤੇ ਆ, ਸਿਰਫ ਜਨਵਰੀ ਤੇ ਫਰਵਰੀ ਦੇ ਵਿੱਚ ਹੀ। ਇਹ ਪਿਛਲੇ ਸਾਲ ਦੇ ਮੁਕਾਬਲੇ 282% ਵੱਧ ਖਰਚਾ ਇਹਨਾਂ ਨੇ ਕੀਤਾ ਆ। ਮਾਸਕੋ ਨੇ ਜਿਹੜਾ ਇਹ ਕਨਫਲਿਕਟ ਯੂਕਰੇਨ ਦੇ ਵਿੱਚ ਕੀਤਾ ਆ, ਜਿਸ ਨੂੰ ਮਾਸਕੋ ਵਾਲੇ ਕਹਿੰਦੇ ਆ ਵੀ ਇਹ ਸਾਡੀ ਆ, ਯੂਕਰੇਨ ਵਾਲੇ ਕਹਿੰਦੇ ਵੀ ਨਾ ਭਾਈ ਨਾ, ਅਸੀਂ ਆਪਣੇ ਵੱਖਰੇ ਆ, ਇਦਾਂ ਦੇ ਕੋਈ ਜਿਹੜਾ ਚੱਕਰ ਨਹੀਂ ਆ। ਤੇ ਜਿਹੜਾ ਵੈਗਨਰ ਗਰੁੱਪ ਦੀ ਤੁਸੀਂ ਗੱਲ ਕੀਤੀ, ਉਹ ਆਪਣੇ ਹੱਥ ਪਿੱਛੇ ਖਿੱਚ ਰਹੇ ਸੀਗੇ। ਹੁਣ ਦੇਖੋ ਅੱਗੇ ਕੀ ਹੁੰਦਾ, ਪਰ ਰਸ਼ੀਆ ਫਾਈਨੈਂਸ਼ੀਅਲੀ ਕਾਫੀ ਇਸ ਵਾਰ ਤੋਂ ਬਾਅਦ ਦੇ ਵਿੱਚ, ਬੈਟਲ ਤੋਂ ਬਾਅਦ ਚ ਇਸ ਟਾਈਮ ਕਹਿ ਸਕਦੇ ਹਾਂ ਵੀ ਨੀਵਾਂ ਹੋਇਆ ਆ, ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਆ। ਰੂਸ ਨੇ ਇਹ ਵੀ ਕਲੇਮ ਕੀਤਾ ਹੁਣ ਰੀਸੈਂਟਲੀ ਵੀ ਫਰਾਂਸ ਦੇ ਤੇ ਜਰਮਨ ਦੀਆਂ ਜਿਹੜੀਆਂ ਗਸ਼ਤ ਕਰਨ ਵਾਲੀਆਂ ਫਲਾਈਟਸ ਆ, ਪੈਟਰੋਲ ਫਲਾਈਟਸ ਆ, ਉਹ ਉਹਨਾਂ ਦੇ 에ਅਰ ਸਪੇਸ ਦੇ ਵਿੱਚ ਦਾਖਲ ਹੋਣ ਵਾਲੀਆਂ ਸੀ। ਸੋ ਅਸੀਂ ਆਪਣੇ ਜਿਹੜੇ ਜੈਟ ਉਡਾ ਕੇ ਉਹਨਾਂ ਨੂੰ ਉੱਥੋਂ ਖਦੇੜਿਆ ਹੈਗਾ ਆ। ਸੋ ਕਿਸ ਪਾਸੇ ਵੱਲ ਨੂੰ ਯੁੱਧ ਜਿਹੜਾ ਉਹ ਜਾਊਗਾ, ਇਹ ਦੇਖਣਾ ਹੋਊਗਾ। ਯੂਕਰੇਨ ਜੋ ਕਿ ਬਾਕੀ ਮੁਲਕਾਂ ਦੇ ਉੱਤੇ ਇਸ ਟਾਈਮ ਨਿਰਭਰ ਆ ਵੀ ਉਹ ਇਸ ਯੁੱਧ ਦੇ ਵਿੱਚ ਲੜ ਰਿਹਾ ਆ। ਰੂਸ ਦਾ ਕਾਫੀ ਜਿਹੜਾ ਇਸ ਟਾਈਮ ਦਿਵਾਲੀਆ ਕਹਿ ਲਓ ਵੀ ਨਿਕਲ ਰਿਹਾ ਆ। ਕੁਛ ਹੀ ਸਮੇਂ ਦੇ ਵਿੱਚ ਮੇਬੀ ਮਹੀਨੇ 2 ਮਹੀਨੇ ਦੇ ਵਿੱਚ ਅਮਰੀਕਾ ਤੋਂ, ਜਰਮਨ ਤੋਂ ਤੇ ਕੈਨੇਡਾ ਤੋਂ ਜਿਹੜੇ ਬੈਟਲ ਟੈਂਕਸ ਆ ਉਹ ਉਹਨਾਂ ਦੇ ਕੋਲ ਪਹੁੰਚ ਜਾਣੇ ਆ। ਸੁਨਾਕ ਹੋਣਾ ਨੇ ਦੱਸ ਹੀ ਦਿੱਤਾ ਅੱਜ ਵੀ ਭਾਈ ਅਸੀਂ ਤੁਹਾਡੇ ਫੌਜੀਆਂ ਨੂੰ ਟ੍ਰੇਨ ਵੀ ਜਿਹੜਾ ਉਹ ਕਰਾਂਗੇ ਤੇ ਹੋਰ ਮਾਰੂ ਹਥਿਆਰ ਵੀ ਉਹਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਆ। ਸੋ ਦੇਖੋ ਕੀ ਹੁੰਦਾ ਹੈ ਇਕਨੋਮਿਕਲੀ, ਕੀ ਇਵੈਂਚੁਅਲੀ ਪੱਤੇ ਫੋਲਡ ਕਰਦਾ ਆ ਜਿਹੜਾ ਪੁਤਿਨ ਆ, ਇਹ ਦੇਖਣ ਵਾਲੀ ਗੱਲ ਹੋਊਗੀ ਜੀ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਡੈਪਟ ਸੀਲਿੰਗ ਨੂੰ ਲੈ ਕੇ ਵਾਈਟ ਹਾਊਸ ਦੀ ਕੀ ਪੋਜੀਸ਼ਨ ਆ ਤੇ ਵਾਲ ਸਟਰੀਟ ਕਿਸ ਤਰ੍ਹਾਂ ਪ੍ਰਪੇਅਰ ਕਰ ਰਹੀ ਹੈ ਜੇ ਕਰਜ਼ੇ ਦੀ ਲਿਮਿਟ ਨਾ ਵਧਾਈ ਗਈ, ਤੇ ਹੋਰ ਕਿਸ ਤਰ੍ਹਾਂ ਬੈਂਕਰਪਸੀ ਹੋ ਰਹੀ ਆ। ਚੀਨ ਦੇ ਵਿੱਚ ਅਮਰੀਕੀ ਬੰਦੇ ਨੂੰ ਜਸੂਸੀ ਦੇ ਚਾਰਜ ਲੱਗੇ ਆ, ਕੀ ਸਜ਼ਾ ਸੁਣਾਈ ਗਈ ਆ, ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕਿਹਾ ਵੀ ਹਜੇ ਵੀ ਉਹਨਾਂ ਨੂੰ ਆਸ ਹੈਗੀ ਆ ਡੈਬਿਟ ਜੋ ਕਰਜ਼ੇ ਦੀ ਲਿਮਟ ਵਧਾਉਣ ਲਈ ਜੋ ਗੱਲਬਾਤ ਚੱਲ ਰਹੀ ਆ ਉਹ ਕੁਛ ਨਾ ਕੁਛ ਉਹਦੇ ਤੇ ਵਰਕਆਊਟ ਹੋ ਜਾਊਗਾ। ਪਹਿਲਾਂ ਸ਼ੁੱਕਰਵਾਰ ਨੂੰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਮਿਲਣਾ ਸੀ ਤੇ ਫਿਰ ਉਹ ਵਧਾ ਕੇ ਹੁਣ ਮੰਗਲਵਾਰ ਨੂੰ ਜਿਹੜੀ ਗੱਲਬਾਤ ਹੋਣ ਜਾ ਰਹੀ ਆ। ਪਰ ਬਿਹਾਈਂਡ ਦਾ ਸੀਨ ਬਹੁਤ ਕੁਛ ਚੱਲ ਰਿਹਾ। ਜੋ ਕੈਵਨ ਮੈਕਾਰਥੀ ਆ ਹਾਊਸ ਸਪੀਕਰ, ਉਹਨਾਂ ਨੇ ਇਹ ਕਿਹਾ ਆ ਵੀ ਵਾਈਟ ਹਾਊਸ ਸੀਰੀਅਸ ਨਹੀਂ ਹੈਗਾ। ਸੋ ਹਜੇ ਦੋਨੋਂ ਹੀ ਜੋ ਪਾਰਟੀਆਂ ਦੇ ਲੀਡਰ ਆ ਉਹ ਕਾਫੀ ਡਿਸਟੈਂਸ ਦੇ ਉੱਤੇ ਹੈਗੇ ਆ। ਇਹ ਰਿਮਾਰਕਸ ਉਸ ਟਾਈਮ ਤੇ ਆਏ ਦੋਨਾਂ ਹੀ ਵੱਲੋਂ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਵੱਲੋਂ ਵੀ ਤੇ ਹਾਊਸ ਸਪੀਕਰ ਕੈਵਨ ਮੈਕਾਰਥੀ ਵੱਲੋਂ ਵੀ, ਜਦੋਂ ਹੁਣ ਮੀਟਿੰਗ ਸ਼ੁੱਕਰਵਾਰ ਦੀ ਬਜਾਏ ਕੱਲ ਨੂੰ ਜਾਣੀ ਕਿ ਮੰਗਲਵਾਰ ਨੂੰ ਮੀਟਿੰਗ ਹੋਣੀ ਆ। ਹਾਊਸ ਡੈਮੋਕ੍ਰੈਟਿਕ ਲੀਡਰਸ ਹਕੀਮ ਜੈਫਰੀਜ਼, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਸੈਨੇਟ ਮਿਨੋਰਟੀ ਲੀਡਰ ਮਿਚ ਮਕੋਨਲ ਤੇ ਕੈਵਨ ਮੈਕਾਰਥੀ ਉਹਨਾਂ ਦੇ ਵਿੱਚ ਕਹਿੰਦੇ ਬਈ ਹਜੇ ਵੀ ਕਾਫੀ ਡਿਫਰੈਂਸਿਸ ਆ। ਖਾਸ ਕਰਕੇ ਡੈਮੋਕ੍ਰੇਟਸ ਇਸ ਪੋਜੀਸ਼ਨ ਨੂੰ ਲੈ ਕੇ ਅੜੇ ਹੋਏ ਆ, ਜਿੱਥੇ ਰਿਪਬਲਿਕਨ ਕਹਿੰਦੇ ਆ ਵੀ ਇੱਥੇ ਜ਼ਿਆਦਾ ਹੀ ਗਵਰਨਮੈਂਟ ਸਪੈਂਡਿੰਗ ਤੇ ਕੱਟ ਹੋਣੇ ਚਾਹੀਦੇ ਆ, ਪਲੱਸ ਜਿਹੜੇ ਲੋਕਾਂ ਨੂੰ ਫੂਡ ਸਟੈਂਪ ਜਾਂ ਹੋਰ ਚੀਜ਼ਾਂ ਮਿਲਦੀਆਂ ਵੀ ਉਹਨਾਂ ਨੂੰ ਵਰਕ ਜਿਹੜਾ ਆ ਉਹ ਹੋਣਾ ਚਾਹੀਦਾ ਆ ਘੱਟੋ ਘੱਟ 30 ਘੰਟੇ ਦਾ, ਜੋ ਸਿੰਗਲ ਪੀਪਲ ਹੈਗੇ ਜਿਨ੍ਹਾਂ ਦੇ ਕੋਲ ਬੱਚੇ ਨਹੀਂ ਹੈਗੇ, ਬੱਚਿਆਂ ਵਾਲਿਆਂ ਦੀ ਮਜਬੂਰੀ ਹੋ ਸਕਦੀ ਹੈਗੀ ਆ। ਸੋ ਇਸ ਇਸ਼ੂ ਨੂੰ ਲੈ ਕੇ ਹਜੇ ਕੋਈ ਫਾਈਨਲ ਕਿਸੇ ਤਰ੍ਹਾਂ ਦੀ ਡੀਲ ਨਹੀਂ ਬਣੀ, ਪਰ ਰਿਪਬਲਿਕਨਸ ਨੂੰ ਵੀ ਪਤਾ ਹੈ ਵੀ ਜੇ ਡੀਲ ਨਹੀਂ ਬਣਦੀ ਮੁਲਕ ਦੇ ਲਈ ਕਾਫੀ ਇਹਦਾ ਜਿਹੜਾ ਨੁਕਸਾਨ ਹੋਊਗਾ। ਤੇ ਜੋ ਬਾਈਡਨ ਹੋਣਾ ਦੇ ਲਈ ਵੀ ਆ ਵੀ, ਨਹੀਂ ਤਾਂ ਉਹਨਾਂ ਦੀ ਜਿਹੜੀ ਸਰਕਾਰ ਆ ਉਹਦੇ ਉੱਤੇ ਬਹੁਤ ਬੁਰਾ ਅਸਰ ਪਊਗਾ। ਹੁਣ ਦੇਖਦੇ ਆ ਵੀ ਕੱਲ ਨੂੰ ਇਸ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ। ਜੀ ਜੀ ਬਿਲਕੁਲ। ਸੋ ਇਹ ਸਿੰਘ ਤਾਂ ਜਿਹੜੇ ਚਿਰ ਦੇ ਜਿਹੜੇ ਫਸੇ ਪਏ ਨੇ ਤੇ ਬਾਈਡਨ ਹੁਣੀ ਸੋਚਦੇ ਆ ਵੀ ਇਦਾਂ ਹੈ, ਪਰ ਇਹਨਾਂ ਦੇ ਕਈ ਨਾਲ ਦੇ ਜਿਹੜੇ ਸਮਰਥਕ ਆ ਉਹ 14th ਅਮੈਂਡਮੈਂਟ ਨੂੰ ਲਾਗੂ ਕਰਨ ਦੇ ਲਈ ਕਹਿ ਰਹੇ ਆ, ਜਿਹਦੇ ਨਾਲ ਯੂਨੀਲੈਟਰਲੀ ਬਾਈਡਨ ਹੁਣਾਂ ਦੇ ਕੋਲ ਇਹ ਅਖਤਿਆਰ ਹੁੰਦਾ ਆ ਵੀ ਉਹ ਡੈਟ ਸੀਲਿੰਗ ਨੂੰ ਖੁਦ ਬਤਾ ਸਕਦੇ ਆ। ਬੀਤੇ ਦਿਨਾਂ 'ਚ ਉਹਨਾਂ ਨੇ ਇਸ ਦੇ ਉੱਤੇ ਆਰਟੀਕਲ 14 ਦੇ ਉੱਤੇ ਕਿਹਾ ਸੀਗਾ ਵੀ ਮੈਨੂੰ ਪਤਾ ਆ ਵੀ ਇਦਾਂ ਕੀਤਾ ਜਾ ਸਕਦਾ। ਘਰ ਕਹਿੰਦਾ ਪਰ ਨਾਲ ਹੀ ਬਾਈਡਨ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਵੀ ਪਤਾ ਆ ਵੀ ਨਾਲ ਦੇ ਨਾਲ ਹੀ ਇਸ ਦੇ ਉੱਤੇ ਜਿਹੜਾ ਅਦਾਲਤਾਂ ਦੇ ਵਿੱਚ ਚਲੇ ਜਾਣਾ ਆ ਵੀ ਇਦਾਂ ਆ। ਸੋ ਕਹਿੰਦੇ ਵੀ ਉਨੀ ਦੇਰ ਤੱਕ ਇਸ ਨੂੰ ਮੈਂ ਇਨਵੋਕ ਨਹੀਂ ਕਰਨਾ ਚਾਹੁੰਦਾ ਜਿੰਨੀ ਦੇਰ ਤੱਕ ਇਹ ਪੱਕਿਆ ਨਹੀਂ ਹੋ ਜਾਂਦਾ ਵੀ ਇਹ ਅਦਾਲਤ ਵਿੱਚ ਜਾ ਕੇ ਇਵੈਂਚੁਅਲੀ ਖੜ ਜਾਊਗਾ, ਜਿਹੜਾ ਯੂਨੀਲੈਟਰਲੀ ਉਹ ਆਪਣੇ ਪੱਧਰ ਦੇ ਉੱਤੇ ਡੈਟ ਸੀਲਿੰਗ ਨੂੰ ਵਧਾਉਣ ਜਾ ਰਹੇ ਆ। ਮਕਾਰਥੀ ਤੇ ਬਾਈਡਨ ਹੁਣੀ ਦੇ ਡੋਂਟ ਸੀ ਆਈ ਟੂ ਆਈ, ਇਹ ਚੀਜ਼ ਸਭ ਨੂੰ ਹੀ ਇੱਕ ਹਿਸਾਬ ਦੇ ਨਾਲ ਕਲੀਅਰ ਆ।
ਤੇ ਇੱਕ ਦੋ ਵਾਰੀ ਮਿਲੇ ਨੇ ਪਿਛਲੇ ਕੁਛ ਮਹੀਨਿਆਂ 'ਚ ਮਹਿਜ। ਬੀਤੇ ਵੀਕਐਂਡ ਤੇ ਮਿਲਣਾ ਸੀ, ਉਦੋਂ ਨਹੀਂ ਹੋਈ, ਤੇ ਹੁਣ ਕੱਲ ਨੂੰ ਮੁਲਾਕਾਤ ਦੇਖੋ ਕੀ ਇਸ ਦੇ ਵਿੱਚ ਹੋਊਗੀ। ਰਿਪਬਲਿਕਨ ਪਾਰਟੀ ਦੇ ਦੁਆਰਾ ਮੈਜੋਰਟੀ ਆ ਉਹਨਾਂ ਦੀ ਹਾਊਸ ਦੇ ਵਿੱਚ, ਉਹਨਾਂ ਨੇ ਬੀਤੇ ਮਹੀਨੇ 'ਚ ਇੱਕ ਬਿੱਲ ਪਾਸ ਕੀਤਾ ਸੀ ਜਿਸ ਵਿੱਚ ਮੈਡੀਕੇਡ ਦੇ ਲਈ ਹੋਰ ਸਖਤ ਵਰਕ ਰਿਕੁਆਇਰਮੈਂਟ ਸੀਗੀਆਂ। ਇਸੇ ਤਰੀਕੇ ਦੇ ਨਾਲ ਟੈਂਪਰੇਰੀ ਅਸਿਸਟੈਂਸ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਲਈ ਵੀ, ਤੇ ਜਿਹੜਾ ਸਨੈਪ ਪ੍ਰੋਗਰਾਮ ਆ ਉਹਨਾਂ ਦੇ ਲਈ ਵੀ, ਨਾਲ ਦੇ ਨਾਲ ਜਿਹੜੇ ਵੈਟਰਨ ਦੇ ਲਈ ਜਿਹੜੀ ਫੰਡਿੰਗ ਆ ਉਸ ਨੂੰ ਵੀ ਕਟੌਤੀ ਕੀਤੀ ਸੀ। ਡੈਮੋਕ੍ਰੇਟਸ ਨਹੀਂ ਚਾਹ ਰਹੇ ਵੀ ਸਾਨੂੰ ਜਿਹੜੀ ਕੋਈ ਸਪੈਂਡਿੰਗ ਆ, ਗਵਰਨਮੈਂਟ ਸਪੈਂਡਿੰਗ ਆ, ਉਸ ਵਿੱਚ ਕੋਈ ਕੱਟ ਕਰਨਾ ਪਵੇ, ਪਰ ਰਿਪਬਲਿਕਨਸ ਉਨੀ ਦੇਰ ਤੱਕ ਨਹੀਂ ਮੰਨ ਰਹੇ ਜਿੰਨੀ ਦੇਰ ਤੱਕ ਇਹ ਸਪੈਂਡਿੰਗ ਦੇ ਵਿੱਚ ਕਟੌਤੀ ਨਹੀਂ ਕਰਦੇ। ਸੋ ਇੰਪਾਸ ਦੇ ਉੱਤੇ ਆ ਇਸ ਟਾਈਮ। ਦੋਨੋਂ ਧਿਰਾਂ ਆਪੋ ਆਪਣੀਆਂ ਕਹਿ ਲਓ ਵੀ ਥਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਪਰ ਦਿਨ ਜਿਹੜੇ ਆ ਉਹ ਵਕਤ ਆ ਉਹ ਬੀਤਦਾ ਜਾ ਰਿਹਾ ਆ। ਬੀਤੇ ਵੀਕਐਂਡ ਦੇ ਉੱਤੇ ਰਿਪੋਰਟ ਸੀ ਵੀ ਜੇ ਕੈਸ਼ ਕਰੰਚ ਨੂੰ ਥੋੜ੍ਹਾ ਬਹੁਤਾ ਮੈਨੇਜ ਕਰ ਲੈਂਦੇ ਆ ਤਾਂ ਜੂਨ ਦਾ ਮਹੀਨਾ, ਮਿਡ ਜੂਨ ਤੱਕ ਅਮਰੀਕਾ ਡਿਫਾਲਟ ਹੋਣੋਂ ਬਚ ਸਕਦਾ ਆ, ਪਰ ਜੇ ਉਹ ਕੈਸ਼ ਕਰੰਚ ਨੂੰ ਨਾ ਮੈਨੇਜ ਹੋਇਆ ਤਾਂ ਡਿਫਾਲਟ ਉਸ ਤੋਂ ਪਹਿਲਾਂ ਹੋ ਸਕਦਾ ਹੈ। ਸੋ ਡਿਫਾਲਟ ਹੋਊਗਾ ਨਹੀਂ ਹੋਊਗਾ ਇਹ ਕੀ ਆ, ਪਰ ਪੋਲੀਟੀਕਲ ਗੇਮ ਇਹ ਪਹਿਲੀ ਵਾਰੀ ਨਹੀਂ, ਤਕਰੀਬਨ ਹਰ ਵਾਰੀ ਜਦੋਂ ਇਦਾਂ ਅੜੇ ਹੁੰਦੇ ਆ ਤੇ ਇਦਾਂ ਹੀ ਪੋਲੀਟੀਕਲ ਗੇਮ ਖੇਡੀ ਜਾਂਦੀ ਆ। ਹਰ ਇੱਕ ਜਾਣਾ ਚਾਹੁੰਦਾ ਹੈ ਵੀ ਭਾਈ ਮੇਰੀ ਗੱਲ ਮੰਨੀ ਜਾਵੇ, ਦੂਜੇ ਦੀ ਨਾ ਮੰਨੀ ਜਾਵੇ। ਜੀ, ਵਾਲ ਸਟਰੀਟ ਦੇ ਉੱਤੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਕਹਿੰਦੇ ਜਿਹੜੇ ਯੂਐਸ ਗਵਰਨਮੈਂਟ ਦੇ ਬੌਂਡਸ ਆ ਉਹਨਾਂ ਦਾ ਗਲੋਬਲ ਮਾਰਕੀਟ ਦੇ ਵਿੱਚ ਕਾਫੀ ਅਸਰ ਪਊਗਾ। ਵਾਲ ਸਟਰੀਟ ਦੇ ਜੋ ਐਗਜ਼ੀਕਿਊਟਿਵਸ ਹੈਗੇ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਪਹਿਲਾਂ ਤਾਂ ਇਹ ਡਿਸਫੰਕਸ਼ਨ ਹੋਊਗਾ, ਉਹਦੇ ਨਾਲ ਡੈਰੀਵੇਟਿਵਸ ਸਪਰੈਡ ਹੋਊਗੇ, ਮੌਰਗੇਜ ਦੇ ਉੱਤੇ ਬੜਾ ਅਸਰ ਪਊਗਾ, ਕਮੋਡਿਟੀ ਮਾਰਕੀਟ ਦੇ ਉੱਤੇ ਜੋ ਇਨਵੈਸਟਰ ਹੈਗੇ ਆ ਉਹ ਕੁਐਸਚਨ ਕਰਨਗੇ ਟ੍ਰੇਜਰੀਜ਼ ਦੀ ਵੈਲਿਡਿਟੀ ਦੇ ਉੱਤੇ। ਸੋ ਇਹ ਕਾਫੀ ਕੁਝ ਇਹਦੇ ਤੇ ਅਸਰ ਪੈਣਾ ਹੈਗਾ ਆ। 31.4 ਟ੍ਰਿਲੀਅਨ ਡਾਲਰ ਦੀ ਡੈਪਟ ਸੀਲਿੰਗ ਹੈਗੀ ਆ ਇਸ ਟਾਈਮ ਦੇ ਉੱਤੇ। ਫਾਈਨੈਂਸ਼ੀਅਲ ਇੰਡਸਟਰੀ ਪ੍ਰਪੇਅਰ ਕਰ ਰਹੀ ਹੈ ਇਸ ਕ੍ਰਾਈਸਿਸ ਨੂੰ। ਇਹ ਸਾਰਾ ਕੁਝ ਸਤੰਬਰ 2021 ਦੇ ਵਿੱਚ ਵੀ ਵਾਪਰਿਆ ਸੀ, ਪਰ ਇਸ ਵਾਰ ਉਸ ਟਾਈਮ ਦੇ ਉੱਤੇ ਇਹ ਜੋ ਡੈਪਟ ਸੀਲਿੰਗ ਇਨਕਰੀਜ਼ ਕਰ ਦਿੱਤੀ ਗਈ ਸੀ, ਪਰ ਹੁਣ ਫਿਰ ਕਹਿੰਦੇ ਪਈ ਸਮਾਂ ਜਿਹੜਾ ਹੈ ਬੜਾ ਘੱਟ ਹੈਗਾ ਕਿਉਂਕਿ ਆਲਰੇਡੀ ਮਈ 15 ਹੋ ਗਈ ਹੈਗੀ ਆ। ਸੋ ਸਿਟੀ ਗਰੁੱਪ ਦੇ ਜੋ CEO ਆ ਜੇਨ ਫਰੇਜ਼ਰ, ਉਹਨਾਂ ਨੇ ਕਿਹਾ ਵੀ ਬਹੁਤ ਚਿੰਤਾ ਵਾਲਾ ਵਿਸ਼ਾ ਆ ਪਹਿਲਿਆਂ ਜੋ ਡੈਪਟ ਸੀਲਿੰਗ ਦੀਆਂ ਜਦੋਂ ਡੇਟਸ ਆਉਂਦੀਆਂ ਸੀ ਉਹਨਾਂ ਦੇ ਮੁਕਾਬਲੇ। ਜੇਪੀ ਮੋਰਗਨ ਚੇਜ਼ ਦੇ ਕੰਪਨੀ ਦੇ ਜੋ CEO ਜੇਮੀ ਡੀਮਨ ਆ, ਉਹਨਾਂ ਨੇ ਇਹ ਕਿਹਾ ਵੀ ਸਾਡੀ ਬੈਂਕ ਹਰ ਵੀਕ ਇਸ ਇਸ਼ੂ ਦੇ ਉੱਤੇ ਮੀਟਿੰਗਸ ਕਰ ਰਹੀ ਆ ਵੀ ਇਹਨਾਂ ਦੀ ਕੀ ਕੀ ਇੰਪਲੀਕੇਸ਼ਨਸ ਹੋਣਗੀਆਂ ਜੇ ਇਨ ਕੇਸ ਡੈਪਟ ਸੀਲਿੰਗ ਇਨਕਰੀਜ਼ ਨਹੀਂ ਹੁੰਦੀ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਸ ਮੀਡੀਆ ਜਿਨ੍ਹਾਂ ਨੇ ਡਾਕੂਮੈਂਟਰੀਜ਼ ਤੇ ਜਿਹਨਾਂ ਉਹਨਾਂ ਥਾਵਾਂ ਤੋਂ ਜਾ ਕੇ ਨਿਊਜ਼ ਰਿਪੋਰਟਿੰਗ ਕੀਤੀ ਜਿੱਥੇ ਜਾਣਾ ਕਹਿ ਲਓ ਵੀ ਕਾਫੀ ਔਖਾ ਹੁੰਦਾ ਆ। ਇਹ ਆਨਲਾਈਨ ਮੀਡੀਆ ਕੰਪਨੀ ਜਿਹੜੀ ਇੱਕ ਟਾਈਮ ਦੇ ਉੱਤੇ 5.7 ਬਿਲੀਅਨ ਡਾਲਰ ਇਸ ਦੀ ਲਾਗਤ ਦੱਸੀ ਜਾਂਦੀ ਸੀ, ਕੀਮਤ ਦੱਸੀ ਜਾਂਦੀ ਸੀ, ਇਸ ਨੇ ਬੈਂਕਰਪਸੀ ਪ੍ਰੋਟੈਕਸ਼ਨ ਆ ਉਸ ਦੇ ਲਈ ਫਾਈਲ ਕਰ ਦਿੱਤਾ ਆ। ਸੋ ਕਹਿੰਦੇ ਵੀ ਇੱਕ ਬਾਇਰ ਦੀ ਉਡੀਕ ਦੇ ਵਿੱਚ ਆ ਵੀ ਇਹਨਾਂ ਨੂੰ ਕੋਈ ਖਰੀਦ ਲਵੇ। ਸੋ ਹਾਲਾਤ ਇਹਨਾਂ ਦੇ ਕਾਫੀ ਮਾੜੇ ਜਿਹੜੇ ਚੱਲੇ ਆ। ਕਾਫੀ ਇਹਨਾਂ ਦੀਆਂ ਲੋਕਾਂ ਨੂੰ ਇਵੈਂਚੁਅਲੀ ਲੇ ਆਫ ਜਿਹੜਾ ਉਹ ਕੀਤਾ ਗਿਆ ਸੀਗਾ। ਵਾਈਸ ਨੇ ਅੱਜ ਜਿਹੜਾ ਉਹ ਦੱਸਿਆ ਵੀ ਉਹ ਆਪਣੇ ਸਾਰੇ ਹੀ ਜਿਹੜੇ ਐਸੈਟਸ ਆ ਉਹਨਾਂ ਨੂੰ ਵੇਚੇਗੀ, ਜਿਨ੍ਹਾਂ ਵਿੱਚ ਫੋਰਟਸ ਇਨਵੈਸਟਮੈਂਟ ਗਰੁੱਪ, ਸੋਰਸ ਫੰਡ ਮੈਨੇਜਮੈਂਟ ਤੇ ਮਨਰੋ ਕੈਪੀਟਲ ਇਹ 225 ਮਿਲੀਅਨ ਡਾਲਰ ਦੇ ਕ੍ਰੈਡਿਟ ਦੇ ਲਈ ਇਸ ਨੂੰ ਜਿਹੜਾ ਉਹ ਵੇਚਣ ਜਾ ਰਹੀ ਹੈਗੀ ਆ। ਸੋ ਵਾਈਸ ਮੀਡੀਆ ਨੇ ਚੈਪਟਰ 11 ਬੈਂਕਰਪਸੀ ਜਿਹੜੀ ਆ ਉਹ ਫਾਈਲ ਕਰ ਦਿੱਤੀ ਆ। ਇਸ ਦੇ ਨਾਲ ਇਵੈਂਚੁਅਲੀ ਲੱਗਦਾ ਵੀ ਇਸ ਨੂੰ ਕੋਈ ਹੋਰ ਮੀਡੀਆ, ਵੱਡਾ ਮੀਡੀਆ ਜਿਹੜਾ ਉਹ ਇਵੈਂਚੁਅਲੀ ਖਰੀਦ ਸਕਦਾ ਹੈ। ਬਜ਼ਫੀਡ ਨਿਊਜ਼ ਨੇ ਕੁਝ ਵਕਤ ਪਹਿਲਾਂ, ਕੁਝ ਮਹੀਨੇ ਪਹਿਲਾਂ ਆਪਣਾ ਜਿਹੜਾ ਨਿਊਜ਼ ਵਾਲਾ ਬ੍ਰਾਂਚ ਸੀਗੀ ਉਸ ਨੂੰ ਵੀ ਸ਼ਟ ਡਾਊਨ ਕਰ ਦਿੱਤਾ ਸੀ। ਇਹ ਸਾਰੇ ਜਿਹੜੇ ਕਾਸਟ ਕਟਿੰਗ ਮੈਥਡਸ ਆ ਉਸ ਦੇ ਕਹਿ ਸਕਦੇ ਆ ਵੀ ਨਤੀਜੇ ਦੇਖਣ ਨੂੰ ਮਿਲ ਰਹੇ ਆ। ਜੀ ਬਿਲਕੁਲ, ਇਹਨਾਂ ਦਾ ਬਹੁਤ ਸਾਰੀਆਂ ਇਨਵੈਸਟੀਗੇਟਿਵ ਰਿਪੋਰਟਸ ਹੁੰਦੀਆਂ ਸੀਗੀਆਂ ਜੋ ਰੈਗੂਲਰ ਨਿਊਜ਼ਪੇਪਰਸ ਨਹੀਂ ਕੱਢ ਸਕੇ।
ਤੇ ਆਪਾਂ ਵੀ ਬਹੁਤ ਸਾਰੀਆਂ ਇਹਨਾਂ ਦੀਆਂ ਰਿਪੋਰਟਸ ਤੁਹਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਵੱਖ-ਵੱਖ ਮੁੱਦਿਆਂ ਤੇ ਖਾਸ ਕਰਕੇ ਜੋ ਇੰਡੀਆ ਦੇ ਨਾਲ ਰਿਲੇਟਡ ਹੁੰਦੇ ਸੀ, ਕਿਸ ਤਰ੍ਹਾਂ ਉੱਥੇ ਦਲਿਤਾਂ ਦੇ ਨਾਲ ਧੱਕਾ ਹੁੰਦਾ ਜਾਂ ਹੋਰ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹੈਗੇ ਆ। ਸੋ ਸਾਰਾ ਕਾਰਨ ਇਹੀ ਆ ਵੀ ਮੀਡੀਆ ਦੇ ਵਿੱਚ ਹੁਣ ਐਡਵਰਟਾਈਜ਼ਮੈਂਟਸ ਬੜੀਆਂ ਘੱਟ ਗਈਆਂ ਹੈਗੀਆਂ, ਰਿਸੈਸ਼ਨ ਦਾ ਬਹੁਤ ਵੱਡਾ ਖਤਰਾ ਹੈਗਾ ਆ। ਸੋ ਅਲਟੀਮੇਟਲੀ ਕੀ ਹੁੰਦਾ ਆ, ਲੇ-ਆਫ ਹੁੰਦੀ ਆ, ਲੇ-ਆਫ ਤੋਂ ਬਾਅਦ ਬਿਜ਼ਨੈਸਸ ਬੰਦ ਹੁੰਦੇ ਹੈਗੇ ਆ। ਸੋ ਇਹ ਇਕੱਲਾ ਵਾਈਸ ਨਹੀਂ ਹੈ, ਬਹੁਤ ਸਾਰੇ ਜੋ ਮੀਡੀਆ ਮੈਜੋਰਿਟੀ 'ਚ ਹੀ ਆ, ਉਹ ਸਾਰਿਆਂ ਦੇ ਉੱਤੇ ਹੁਣ ਬਹੁਤ ਜ਼ਿਆਦਾ ਇਹਦਾ ਅਸਰ ਪੈਂਦਾ ਹੈਗਾ, ਕਿਉਂਕਿ ਤੁਹਾਨੂੰ ਇੰਨੀ ਇਨਫੋਰਮੇਸ਼ਨ ਮਿਲਦੀ ਹੈਗੀ ਆ। ਉਹ ਕਿਸੇ ਨਾ ਕਿਸੇ ਖਰਚਾ ਤਾਂ ਹੁੰਦਾ ਹੀ ਆ ਨਾ ਸਾਰਿਆਂ ਬਿਲਕੁਲ ਦਾ, ਜੀ, EMPLOYEEਆਂ ਦਾ ਖਰਚਾ, ਤੁਹਾਡੇ ਬਾਕੀ ਜਿੰਨੇ ਐਕਸਪੈਂਸਿਸ ਹੈਗੇ ਉਹਨੂੰ ਰਨ ਕਰਨ ਦੇ। ਸੋ ਜਿਹੜੇ ਕੋਈ ਵੀ ਮੀਡੀਆ ਹੁੰਦਾ ਜਿਹੜਾ ਲੋਕਾਂ ਦੀ ਗੱਲ ਕਰਦਾ ਹੈਗਾ, ਤੁਹਾਡੀ ਗੱਲ ਕਰਦਾ ਹੈਗਾ, ਉਹਦੀ ਸਪੋਰਟ ਕਰਨੀ ਚਾਹੀਦੀ ਆ, ਚਾਹੇ ਕੋਈ ਐਡਵਰਟਾਈਜ਼ਰ ਆ, ਚਾਹੇ ਇੰਡੀਵਿਜੂਅਲ ਲੈਵਲ ਦੇ ਉੱਤੇ ਵੀ ਆ, ਤਦੇ ਹੀ ਉਹ ਸਰਵਾਈਵ ਕਰ ਸਕਦੇ ਹੈਗੇ। ਬਿਲਕੁਲ ਜੀ, ਖਰਚਾ ਆ, ਕਿਉਂਕਿ ਸਰਕਾਰ ਦੇ ਨਾਲ ਮੱਥਾ ਲਾਉਣਾ ਹੁੰਦਾ ਜਾਂ ਲੋਕਾਂ ਦੀ ਗੱਲ ਕਰਨੀ ਆ, ਤੁਹਾਡੇ ਵੈਰੀ ਬਹੁਤ ਬਣਦੇ ਆ, ਕੋਈ ਏਡਾ ਸੌਖਾ ਕੰਮ ਨਹੀਂ ਹੁੰਦਾ। ਸੋ ਇਸ ਚੀਜ਼ ਦੇ ਵਿੱਚ ਉਸ ਦੀ ਜਿਹੜੀ ਸਪੋਰਟ ਆ ਉਹ ਤੁਹਾਨੂੰ ਜ਼ਰੂਰ ਕਰਦੇ ਰਹਿਣਾ ਚਾਹੀਦਾ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਚੀਨ ਦੇ ਵਿੱਚ 78 ਸਾਲਾ US ਦਾ ਜਿਹੜਾ ਇੱਕ ਬੰਦਾ ਆ, ਉਸ ਨੂੰ ਜਸੂਸੀ ਦੇ ਦੋਸ਼ਾਂ ਦੇ ਤਹਿਤ ਲਾਈਫ ਇਨ ਪ੍ਰਿਜ਼ਨ, ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਆ। ਜੌਨ ਲਿਊਂਗ, ਜੋ ਕਿ ਹਾਂਗਕਾਂਗ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਵੀ ਸੀਗਾ, ਉਸ ਨੂੰ ਅਪ੍ਰੈਲ 2021 ਦੇ ਵਿੱਚ ਸ਼ੂਹਾਓ ਕਰਕੇ ਇਲਾਕਾ ਆ ਚਾਈਨਾ 'ਚ, ਉੱਥੇ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ 78 ਸਾਲਾਂ ਦਾ ਹੈਗਾ ਹੈ, ਅਮਰੀਕਨ ਆ, ਪਰ ਉੱਥੇ ਉਸਨੇ ਪਰਮਾਨੈਂਟ ਰੈਜ਼ੀਡੈਂਸੀ ਲਈ ਹੋਈ ਸੀ। ਉੱਥੋਂ ਦੀ ਅਦਾਲਤ ਨੇ ਜਿਹੜਾ ਕਿਹਾ ਵੀ ਇਹ ਐਸਪੀਓਨਾਜ, ਜਸੂਸੀ ਦੇ ਦੋਸ਼ਾਂ ਦੇ ਵਿੱਚ ਜਿਹੜਾ ਦੋਸ਼ੀ ਪਾਇਆ ਗਿਆ ਆ, ਤੇ ਇਸ ਨੂੰ ਉਮਰ ਕੈਦ ਜਿਹੜੀ ਆ ਉਹ ਹੋਵੇਗੀ, ਤੇ ਜਿੰਨੇ ਵੀ ਇਹਦੇ ਪੋਲੀਟੀਕਲ ਰਾਈਟਸ ਨੇ ਜ਼ਿੰਦਗੀ ਭਰ ਦੇ ਲਈ, ਉਸ ਤੋਂ ਇਸ ਨੂੰ ਹੁਣ ਪੱਕੀਆਂ ਵਾਂਝਿਆ ਕਰ ਦਿੱਤਾ ਗਿਆ ਆ। ਸੋ ਅਮਰੀਕਾ ਦੇ ਵੱਲੋਂ ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਇਹ ਇੱਕ ਕਲੋਜ਼ ਡੋਰ ਸ਼ੈਮ ਜਿਹੜੀਆਂ ਆ, ਇਹ ਟਰਾਇਲਸ ਇਨਵੈਸਟੀਗੇਸ਼ਨਸ ਹੈਗੀਆਂ ਆ, ਤੇ ਇਹ ਇਸ ਦਾ ਜਿਹੜਾ ਆ ਇਸ ਨੂੰ ਅਸੀਂ ਸਹੀ ਜਿਹੜਾ ਉਹ ਨਹੀਂ ਮੰਨਦੇ ਹੈਗੇ। ਪਰ ਨਾਲ ਹੀ ਜਿਹੜਾ ਡਿਪਾਰਟਮੈਂਟ ਆਫ ਸਟੇਟ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ US ਦੇ ਸਿਟੀਜ਼ਨ ਜਿੰਨੇ ਵੀ ਬਾਹਰ ਆ ਰਹਿ ਰਹੇ ਅਮਰੀਕਾ ਤੋਂ, ਉਹ ਸੇਫ ਰਹਿਣ ਤੇ ਉਹ ਸੁਰੱਖਿਅਤ ਜਿਹੜੇ ਉਹ ਰਹਿਣ, ਉਹਨਾਂ ਨੂੰ ਲਿਆਉਣ ਦੇ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਰਹਿੰਦੀ ਆ। ਸੋ ਹੁਣ ਦੇਖੋ ਕੀ ਬਣਦਾ ਆ, ਪਰ ਲੱਗਦਾ ਹੈ 78 ਸਾਲਾਂ ਦੇ ਇਸ ਬੰਦੇ ਦੇ ਲਈ ਮਾੜਾ ਵਕਤ ਜਿਹੜਾ 2021 ਤੋਂ ਚੱਲ ਰਿਹਾ ਸੀ, ਉਹ ਹੋਰ ਜਿਹੜਾ ਮਾੜਾ ਆ ਉਹ ਬਣ ਗਿਆ। ਜੀ ਬਿਲਕੁਲ। ਫਲੋਰੀਡਾ ਤੋਂ ਇੱਕ ਖਬਰ ਆ ਰਹੀ ਆ ਵੀ ਫਲੋਰੀਡਾ ਦੇ ਵਿੱਚ ਇੱਕ ਟੀਚਰ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਆ, ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ, ਜੋ ਫਲੋਰੀਡਾ ਦੀ ਆ, ਵੀ ਉਸ ਨੇ ਆਪਣੀ 5ਵੀਂ ਕਲਾਸ ਦੇ ਜੋ ਬੱਚੇ ਸੀ ਉਹਨਾਂ ਨੂੰ ਇੱਕ ਕਰੈਕਟਰ ਸ਼ੋਅ ਕੀਤਾ ਜੋ ਕਿ ਗੇ ਕਰੈਕਟਰ ਸੀਗਾ। ਸੋ ਫਲੋਰੀਡਾ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਪਾ ਚੱਲਦਾ ਹੈਗਾ। ਇਹ ਸਾਰਾ ਕੁਝ ਟਿਕਟੌਕ ਦੇ ਉੱਤੇ ਵੀ ਆਇਆ। ਬਾਰਬਰਾ ਨਾਮ ਦੀ ਇਸ ਟੀਚਰ ਨੇ ਦੱਸਿਆ ਵੀ ਉਹ ਡਿਜ਼ਨੀ ਦੀ ਇੱਕ ਮੂਵੀ ਨੂੰ ਉਸਨੇ ਪਲੇ ਕੀਤਾ ਸੀ ਆਪਣੀ 5th ਗ੍ਰੇਡ ਦੀ ਜੋ ਕਲਾਸ ਹੈਗੀ ਆ, ਤੇ ਉਹਦੇ ਵਿੱਚ ਉਹ ਕਰੈਕਟਰ ਜੋ ਆ ਉਹ ਸ਼ੋਅ ਕੀਤਾ ਗਿਆ। ਜੋ ਪੇਰੈਂਟਸ ਆ ਉਹਨਾਂ ਨੇ ਫਿਰ ਇਹ ਸਾਰਾ ਮਾਮਲਾ ਹਰਨਾਂਡੋ ਕਾਉਂਟੀ ਸਕੂਲ ਡਿਸਟ੍ਰਿਕਟ ਬੋਰਡ ਦੇ ਕੋਲ ਕੰਪਲੇਨ ਕੀਤੀ, ਕਿਉਂਕਿ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਦੱਸਿਆ ਹੋਣਾ ਉਸ ਕਰੈਕਟਰ ਦੇ ਬਾਰੇ, ਤੇ ਉਸ ਤੋਂ ਬਾਅਦ ਇਸ ਟੀਚਰ ਦੀ ਜੋ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਹੋਈ ਹੈਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕੀਤੀ ਹੈ, US ਅਪੀਲ ਕੋਰਟ ਨੇ ਈਲਨ ਮਸਕ ਨੂੰ ਆਖਿਆ ਆ ਵੀ ਜਿਹੜੀਆਂ SEC ਦੀਆਂ ਸੈਟਲਮੈਂਟਸ ਉਸ ਦੇ ਟਵੀਟ ਦੇ ਉੱਤੇ, ਉਸ ਨੂੰ ਮੰਨਣਾ ਹੀ ਪਵੇਗਾ ਈਲਨ ਮਸਕ ਨੂੰ। ਟੈਸਲਾ ਜਿਹੜੀ ਸੈਟਲਮੈਂਟ ਆ ਉਹ ਮਸਕ ਨੂੰ ਜਿਹੜੀ ਮਿਲੀ ਆ, ਕਹਿੰਦੇ ਵੀ ਪ੍ਰਾਇਰ ਅਪਰੂਵਲ ਸੀਗਾ ਟੈਸਲਾ ਲਾਇਰ ਤੋਂ ਇਸ ਦੀਆਂ ਜਿਹੜੀਆਂ ਟਵੀਟਸ ਆ ਉਸ ਨੂੰ ਲੈ ਕੇ। ਕਹਿੰਦੇ ਵੀ ਈਲਨ ਮਸਕ ਹੁਣ ਇਸ ਸੈਟਲਮੈਂਟ ਦੇ ਵਿੱਚੋਂ ਬੈਕ ਆਊਟ ਨਹੀਂ ਕਰ ਸਕਦਾ। ਜਿਹੜੇ ਸਿਕਿਉਰਿਟੀ ਐਕਸਚੇਂਜ ਕਮਿਸ਼ਨ SEC ਆ, ਉਹਨਾਂ ਨੇ 2018 ਦੀਆਂ ਇਸ ਦੀਆਂ ਟਵੀਟਸ ਦੇ ਉੱਤੇ ਇਹ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ, ਜਿਹਦੇ ਵਿੱਚ ਇਹਨੇ ਉਦੋਂ ਦਾਅਵਾ ਕੀਤਾ ਸੀਗਾ ਵੀ ਟੈਸਲਾ ਨੇ ਫੰਡਿੰਗ ਜਿਹੜੀ ਸਿਕਿਉਰ ਕਰ ਲਈ ਆ ਜਿਹੜੀ ਉਸ ਨੂੰ ਖਰੀਦਣ ਦੇ ਲਈ। ਸੋ ਇਹ ਸੈਟਲਮੈਂਟ ਦੇ ਤਹਿਤ ਮਸਕ ਨੂੰ ਇਹ ਹੁਣ ਆਖਿਆ ਗਿਆ ਵੀ ਭਾਈ ਤੈਨੂੰ ਹੁਣ ਅਪਰੂਵਲ ਲੈਣਾ ਪਿਆ ਕਰੂਗਾ ਕੋਈ ਵੀ ਇਦਾਂ ਦੀ ਜਿਹੜੀ ਟਵੀਟ ਕਰਨ ਦੇ ਲਈ,
ਟੈਸਲਾ ਦੇ ਲਾਇਰ ਤੋਂ। ਸੋ ਪਰ ਆਪਾਂ ਨੂੰ ਪਤਾ ਹੈ ਵੀ ਈਲਨ ਮਸਕ ਟਵੀਟ ਜਿਹੜਾ ਆ ਉਹ ਕਈ ਵਾਰੀ ਆਪਣੀਆਂ ਮਨਮਰਜ਼ੀਆਂ ਦੀਆਂ ਕਰ ਜਾਂਦਾ ਆ। ਸੋ ਇਹ ਯੂਐਸ ਦੇ ਜਿਹੜੇ ਸੈਕੰਡ ਸਰਕਟ ਕੋਰਟ ਆਫ ਅਪੀਲਸ ਨੇ, ਜਿਹੜਾ ਮੈਨਹੈਟਨ 'ਚ ਆ, 3 ਜੱਜ ਦੇ ਪੈਨਲ ਨੇ ਦੋਨੋਂ ਤਰਫੋਂ ਦੇ ਆਰਗੂਮੈਂਟ ਆ ਜ਼ਿਰਾ ਸੁਣਨ ਤੋਂ ਬਾਅਦ 'ਚ ਇਹ ਜਿਹੜਾ ਫੈਸਲਾ ਉਹ ਸੁਣਾਇਆ ਹੈ। ਜੀ, ਆਪਾਂ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਜੋ ਯੂਐਸ ਦੀ ਗਵਰਨਮੈਂਟ ਆ ਉਹਦੀ ਡੈਫਟ ਸੀਲਿੰਗ ਨੂੰ ਲੈ ਕੇ ਉਹਦੇ ਕਰਜ਼ੇ ਨੂੰ ਵਧਾਉਣ ਦੀ ਗੱਲਬਾਤ ਕੀਤੀ ਸੀ ਵੀ ਨਹੀਂ ਤਾਂ ਅਮਰੀਕਾ ਦਾ ਜਿਹੜਾ ਕਾਫੀ ਅਸਰ ਪਊਗਾ। ਪਰ ਜੇ ਆਪਾਂ ਖੁਦ ਦੀ ਗੱਲ ਕਰਦੇ ਜਾਈਏ, ਕੰਜ਼ਿਊਮਰਸ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਕੰਜ਼ਿਊਮਰ ਦੇ ਕੋਲ $17 ਟ੍ਰਿਲੀਅਨ ਦਾ ਕਰਜ਼ਾ ਪਹੁੰਚ ਚੁੱਕਿਆ ਹੈਗਾ। ਈਵਨ ਦੋ ਘਰਾਂ ਦੀ ਮੌਰਗੇਜ ਦੀ ਡਿਮਾਂਡ ਘਟੀ ਹੈਗੀ ਆ, ਫਿਰ ਵੀ $17 ਟ੍ਰਿਲੀਅਨ ਦਾ ਕਰਜ਼ਾ ਪਹਿਲੇ ਕੁਆਟਰ ਦੇ ਵਿੱਚ ਸੰਨ 2023 'ਚ ਇਹ ਇੱਕ ਬਹੁਤ ਵੱਡਾ ਅਮਾਊਂਟ ਹੈਗਾ। ਨਵੀਆਂ ਮੌਰਗੇਜ ਜੋ ਓਰੀਜੀਨੇਸ਼ਨਸ ਹੋਈਆਂ ਆ, ਰੀਫਾਈਨਾਂਸ ਹੋਈਆਂ, ਟੋਟਲ 323.5 ਬਿਲੀਅਨ ਦੀਆਂ ਹੋਈਆਂ ਪਹਿਲੇ ਕੁਆਟਰ 'ਚ। ਹਾਲਾਂਕਿ ਸੰਨ 2014 ਤੋਂ ਘੱਟ ਹੈਗਾ, ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਘੱਟ ਅਮਾਊਂਟ ਹੈਗਾ। ਸੋ ਟੋਟਲ ਪਹਿਲੇ ਕੁਆਟਰ 2023 ਦਾ ਕਰਜ਼ਾ $17 ਟ੍ਰਿਲੀਅਨ ਹੋਮ ਬੋਰੋਇੰਗ ਦੇ ਸੰਬੰਧ ਦੇ ਵਿੱਚ ਪਹੁੰਚ ਚੁੱਕਾ ਹੈਗਾ। ਇਹ 0.9% ਇਨਕਰੀਜ਼ ਹੋਇਆ ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਆਤਮਿਕ ਆਨੰਦ 11 ਵਜੇ ਤੱਕ, ਤੇ ਉਸ ਤੋਂ ਉਪਰੰਤ 11 ਤੋਂ 1 ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ 3 ਤੋਂ ਲੈ ਕੇ 4 ਵਜੇ ਵਿੱਚ ਅਪਡੇਟ ਜਿਹੜਾ ਆ ਉਹ ਟੈਕਨੋਲੋਜੀ ਦੇ ਨਾਲ ਸੰਬੰਧਿਤ ਲੈ ਕੇ ਆਵਾਂਗੇ, ਪੰਜਾਬੀ ਟੈਕ ਟਾਕ, ਜਿਸ ਵਿੱਚ ਮੈਂ ਤੇ ਹਰਵਿੰਦਰ ਸਿੰਘ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਜੌਬਸ ਦੇ ਉੱਤੇ ਕਿੱਦਾਂ ਪ੍ਰਭਾਵ ਪਾ ਰਹੀ ਆ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਕਰਾਂਗੇ। ਤੁਸੀਂ ਜ਼ਰੂਰ ਜਿਹੜਾ ਉਸ ਨੂੰ ਸੁਣਿਓ ਦੇਖਿਓ। ਤੇ ਉਸ ਤੋਂ ਉਪਰੰਤ ਪ੍ਰੋਗਰਾਮ 4 ਤੋਂ ਲੈ ਕੇ 5:30 ਵਜੇ ਤੱਕ ਦੇਸੋਂ ਪਰਦੇਸ ਹੋਵੇਗਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਦੀਪਕ ਸ਼ਰਮਾ ਚਦਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਪ੍ਰੋਗਰਾਮ ਇਦਾਂ ਹੀ ਜਿਹੜੇ ਉਹ ਚੱਲਦੇ ਰਹਿਣਗੇ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਆਪਾਂ ਅੱਜ ਦੇ ਦਿਨ 2021 ਦੇ ਵਿੱਚ ਮਈ 15 2021 ਚ ਚੜ੍ਹਦੀ ਕਲਾ ਵਾਲੇ ਸਿੰਘ ਭਾਈ ਜਰਨੈਲ ਸਿੰਘ, ਸਰੋਤਿਆਂ ਨੂੰ ਯਾਦ ਹੀ ਆ, ਜਰਨਲਿਸਟ, ਜਿਨ੍ਹਾਂ ਨੇ ਉੱਥੇ ਦਿੱਲੀ ਦੇ ਵਿੱਚ ਜਦੋਂ ਚਿਦੰਬਰਮ ਜਿਹੜਾ ਉੱਥੇ ਦਾ ਮਿਨਿਸਟਰ ਸੀ ਉਹਦੇ ਵੱਲ ਜੁੱਤੀ ਸਿੱਟ ਕੇ ਇੱਕ ਤਰ੍ਹਾਂ ਦੇ ਨਾਲ ਪ੍ਰੋਟੈਸਟ ਜ਼ਾਹਰ ਕੀਤਾ ਸੀ ਵੀ ਸਿੱਖਾਂ ਦਾ 1984 ਦੇ ਵਿੱਚ ਜੋ ਉਦੋਂ ਦੀ ਸਰਕਾਰ ਨੇ ਕਤਲੇਆਮ ਕੀਤਾ ਸੀ ਉਹਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਉਸ ਨੂੰ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਕੇ ਆਂਦਾ ਸੀ। ਉਹ 2 ਸਾਲ ਪਹਿਲਾਂ ਅੱਜ ਦੇ ਦਿਨ ਕਰੋਨਾ ਦੇ ਨਾਲ ਚੜ੍ਹਾਈ ਕਰ ਗਏ ਸੀ। ਸੋ ਆਪਾਂ ਪੰਜਾਬੀ ਰੇਡੀਓ ਯੂਐਸ ਦੀ ਟੀਮ ਵੱਲੋਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਤੇ ਹੁਣ ਇਜਾਜ਼ਤ ਹੈ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।